ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 17 ਅਗਸਤ ਦਿਨ ਹੈਗਾ ਜੀ ਮੰਗਲਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ। ਸੋ ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਅਟਪਾਲ 559 374 4541। ਜਰਨੈਲ ਸਿੰਘ ਜੌਹਲ ਲਿਨਵੁੱਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜ਼ੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਅਤੇ ਜੇ ਵਧੀਆ ਫਿਊਲ ਡਿਸਕਾਊਂਟ ਕਾਰਡ ਦੀ ਭਾਲ ਦੇ ਵਿੱਚ ਹੋ ਤਾਂ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼, ਨੰਬਰ 408 272 2600 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਜਾਈਏ। ਭਾਰਤੀ ਰਾਜਦੂਤ ਆਖਦੇ ਨੇ ਅਫਗਾਨਿਸਤਾਨ ਤੋਂ ਭਾਰਤੀਆਂ ਨੂੰ ਲਿਆਉਣ ਲਈ ਹਵਾਈ ਸੈਨਾ ਜਾਰੀ ਰੱਖੇਗੀ ਆਪਣੀਆਂ ਸੇਵਾਵਾਂ। ਹਾਂਜੀ, ਇਹ ਤਾਂ ਹੁਣ ਕਹਿ ਲਓ ਕਿ ਅਤੀ ਲਾਜ਼ਮੀ ਆ, ਜ਼ਰੂਰੀ ਆ, ਕਿਉਂਕਿ ਹਰੇਕ ਮੁਲਕ ਕਹਿ ਰਿਹਾ। ਅੱਜ US ਨੇ ਵੇਖੋ ਕਿੱਡਾ ਇੱਕ ਤਰ੍ਹਾਂ ਨਾਲ ਧਮਕੀ ਪੱਤਰ ਲਾਇਆ ਕਿ ਜੇ ਸਾਡੇ ਨਾਗਰਿਕਾਂ ਨੂੰ ਕੁਛ ਹੋ ਗਿਆ ਜਾਂ ਸਾਡੇ ਆਪਰੇਸ਼ਨ ਦੇ ਵਿੱਚ ਤੁਸੀਂ ਕੋਈ ਔਂਕੜ ਦਰਪੇਸ਼ ਕੀਤੀ ਤੇ ਫਿਰ ਆਪਦਾ ਹਿਸਾਬ ਕਿਤਾਬ ਲਾ ਦਿਓ। ਅਤੇ ਇੱਧਰ ਜੇ ਆਪਾਂ ਦੇਖੀਏ ਤਾਂ ਜਰਮਨ ਵੀ ਅੱਜ ਕਹਿ ਰਿਹਾ ਸੀਗਾ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਬਹੁਤ ਜਲਦੀ ਉੱਥੋਂ ਕੱਢ ਲਵਾਂਗੇ। ਬਰਤਾਨੀਆ ਦੇ ਮੇਰੇ ਖਿਆਲ ਦੇ ਨਾਲ 1500 ਦੇ ਕਰੀਬ ਨਾਗਰਿਕ ਨੇ, ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਆ ਅਤੇ ਜਲਦੀ ਉਹ ਵੀ ਕੱਢ ਲੈਣਗੇ। ਇਸੇ ਤਰ੍ਹਾਂ ਵੱਖ ਵੱਖ ਮੁਲਕਾਂ ਦੇ ਵਸਿੰਦੇ ਜਿਹੜੇ ਉੱਥੇ ਰਹਿ ਗਏ ਨੇ, ਉਹਨਾਂ ਨੂੰ ਕੱਢਣ ਵਾਸਤੇ ਸਾਰੇ ਯਤਨ ਕੀਤੇ ਜਾ ਰਹੇ ਆ। ਪਰ ਬਹਰਹਾਲ ਜੇ ਇੰਡੀਆ ਦੇ ਆਪਾਂ ਨਾਗਰਿਕਾਂ ਦੀ ਗੱਲ ਕਰੀਏ ਤਾਂ ਦੇਖੋ ਗੱਲ ਕੀ ਆ ਕਿ ਉਹ ਬੜੇ ਸਹਿਮੇ ਹੋਏ ਨੇ। ਜਿੰਨੀਆਂ ਵੀ ਵੀਡੀਓ ਵੇਖਣ ਨੂੰ ਮਿਲ ਰਹੀਆਂ ਨੇ, ਖਾਸ ਤੌਰ 'ਤੇ ਪਹਿਲਾਂ ਤਾਂ ਜੇ ਆਪਾਂ ਮਾਈਨੋਰਟੀਜ਼ ਦੀ ਗੱਲ ਕਰ ਲਈਏ, ਉੱਥੇ ਸਿੱਖ ਭਾਈਚਾਰੇ ਦੇ ਲੋਕ, ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਆ, ਉਹਨਾਂ ਨੇ ਇੱਕ ਤਾਂ ਇਹ ਪੁਸ਼ਟੀ ਕੀਤੀ ਆ ਕਿ ਅਸੀਂ 300 ਦੇ ਕਰੀਬ ਬੰਦੇ ਆ ਜਿਹੜੇ ਇੱਥੇ ਆ ਜੀ, ਮਤਲਬ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੁੱਲ 300, ਵੈਸੇ ਉਹਨਾਂ 'ਚ ਬੀਬੀਆਂ ਵੀ ਹੋਣਗੀਆਂ, ਤਾਂ ਤਾਦਾਦ 300 ਆ। ਇੱਕ ਤਾਦਾਦ ਦੇ ਵਿੱਚ ਵੀ ਥੋੜ੍ਹਾ ਅੰਤਰ ਸੀਗਾ ਨਾ। ਪਹਿਲੀਆਂ ਖਬਰਾਂ ਇਹ ਆਈਆਂ ਸੀਗੀਆਂ ਕਿ 200 ਹੈ, ਕੋਈ ਕਹਿੰਦਾ ਸੀ 250 ਹੈ, ਕੋਈ ਕਹਿੰਦਾ 700 ਕਹਿੰਦਾ, ਪਰ 300 ਦੀ ਪੁਸ਼ਟੀ ਉੱਥੋਂ ਇੱਕ ਸਿੱਖ ਨੇ ਫੋਨ ਉੱਤੇ ਇੱਥੇ ਇੱਕ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕੀਤੀ ਹੈ। ਰੋਡ ਤੱਕ ਅਸੀਂ 300 ਦੇ ਕਰੀਬ ਆ ਜੋ ਕਾਬਲ ਦੇ ਵਿੱਚ ਆ। ਇਸੇ ਤਰ੍ਹਾਂ ਹੋਰ ਜਿਹੜੇ ਉੱਥੇ ਕਾਮੇ ਨੇ, ਤੁਹਾਨੂੰ ਪਤਾ ਹੀ ਆ ਕਿ ਇੰਡੀਆ ਦੇ ਪ੍ਰੋਜੈਕਟ ਚੱਲ ਰਹੇ ਸੀਗੇ। ਇੰਡੀਆ ਉੱਥੇ ਇੱਕ ਇਨਵੈਸਟਰ ਸੀਗਾ, ਇਨਵੈਸਟਮੈਂਟ ਸੀ ਇਹਨਾਂ ਦੀ, ਵੱਖ ਵੱਖ ਪ੍ਰੋਜੈਕਟ ਤਿਆਰ ਕਰ ਰਹੇ ਸੀ। ਤਾਂ ਉਹ ਜਿਹੜੇ ਕਾਮੇ ਕੰਮ ਕਰ ਰਹੇ ਸੀਗੇ ਉਹ ਵੀ ਉੱਥੇ ਫਸੇ ਨੇ ਕੁਛ। ਹਾਲਾਂਕਿ ਅੱਜ ਇਹਨਾਂ ਨੇ ਆਪਣੇ ਕੁਛ ਜਿਹੜੇ ਹੈਗੇ ਸਫਾਰਤਖਾਨੇ ਦੇ ਸਟਾਫ ਜਿਹੜੇ ਮੈਂਬਰ, ਇਸ ਤੋਂ ਇਲਾਵਾ ਕੁਛ ਹੋਰ ਤਕਰੀਬਨ ਲਾ ਲਓ ਗਿਣਤੀ ਬਣ ਗਈ ਕਿ 125 ਦੇ ਕਰੀਬ ਉਹ ਕੱਢੇ ਆ। ਪਰ ਜਿਹੜੇ ਦੂਸਰੇ ਕਾਮੇ ਆ, ਜਾਂ ਇਹ ਵੀ ਇੱਕ ਰਿਪੋਰਟ ਮੈਂ ਕਿਤੇ ਪੜ੍ਹ ਰਿਹਾ ਸੀ ਪਰ ਪੁਸ਼ਟੀ ਨਹੀਂ ਹੋਈ ਕਿ ITBP ਦੇ ਕੁਛ ਜਵਾਨ ਵੀ ਨੇ ਉੱਥੇ। ਹੁਣ ਇਸ ਗੱਲ ਦੀ ਪੁਸ਼ਟੀ ਹੋਣੀ ਬਾਕੀ ਆ ਕਿ ਕੀ ਇਸ ਤਰ੍ਹਾਂ ਦੇ ਕੋਈ ਜਵਾਨ ਕੋਈ ਦਸਤਾ ਲੈ ਕੇ ਉੱਥੇ ਗਏ ਸਨ, ਅਤੇ ਜੇ ਉਹ ਹਨ ਤਾਂ ਉਹ ਕਿਸੇ ਇਲਾਕੇ 'ਚ ਹਨ ਕਿ ਉਹ ਤੰਦਰੁਸਤ ਨੇ। ਪਰ ਕੁਛ ਵੀਡੀਓ ਜਿਹੜੀਆਂ ਨੇ ਪਾਈਆਂ ਜਾ ਰਹੀਆਂ, ਉਹਦੇ ਵਿੱਚ ਹੁਣ ਗੱਲ ਇਹੀ ਆ, ਉਹ ਕਹਿੰਦੇ ਕੁਛ ਨੂੰ ਕਹਿ ਲਓ ਕਿ ਵੀਜ਼ਾ ਮਿਲ ਗਿਆ ਸੀਗਾ, ਬਹੁਤ ਜਲਦੀ ਸਾਰਾ ਕੁਛ ਹੋ ਰਿਹਾ ਸੀ। ਭਾਰਤ ਸਰਕਾਰ ਨੇ ਕੀਤੀਆਂ ਕੁਛ ਪੇਸ਼ਬੰਦੀਆਂ, ਪਰੰਤੂ ਹੋਇਆ ਕਿ ਐਨ ਮੌਕੇ 'ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਜੋ ਕਿਆਸ ਨਹੀਂ ਸੀ ਉਹ ਵਾਪਰਿਆ ਕਿ ਬਹੁਤ ਜਲਦੀ ਉਹਨਾਂ ਨੇ ਆ ਕੇ ਕਬਜ਼ਾ ਕਰ ਲਿਆ। ਅਤੇ ਹੋਇਆ ਕਿ ਬਾਅਦ ਦੇ ਵਿੱਚ ਫਲਾਈਟਾਂ ਜਿਵੇਂ ਹੀ ਕੈਂਸਲ ਹੋਈਆਂ, ਫਿਰ ਦਿੱਕਤ ਪੇਸ਼ ਆ ਗਈ, ਫਿਰ ਔਂਕੜ ਹਰੇਕ ਬੰਦੇ ਨੂੰ ਆਈ। ਉਹਨਾਂ ਦਾ ਕਹਿਣਾ ਸੀਗਾ ਕਿ ਹੁਣ ਜਦ ਤੱਕ ਨਵੇਂ ਸਿਰੇ ਤੋਂ ਕਾਗਜ਼ਾਤ ਪੂਰੇ ਨਹੀਂ ਹੁੰਦੇ
ਇੱਕ ਤਾਂ ਸਮੱਸਿਆ ਇਹ ਹੈ ਕਿ ਜਿਹੜੇ ਭਾਰਤੀ ਨਾਗਰਿਕ ਉਹਨਾਂ ਦੀ ਸਮੱਸਿਆ ਜਿਹੜੀ ਕਿ ਜਦ ਤੱਕ ਇਹ ਸਾਰੇ ਕਾਗਜ਼ਾਤ ਪੂਰੇ ਨਹੀਂ ਹੁੰਦੇ ਟਰੈਵਲਿੰਗ ਦੇ। ਵੈਸੇ ਇਹਨਾਂ ਨੇ ਅੱਜ ਮੇਰੇ ਖਿਆਲ ਦੇ ਨਾਲ ਇੱਕ ਨਵਾਂ ਵੀਜ਼ਾ ਜਿਹੜਾ ਈ ਵੀਜ਼ਾ ਕੋਈ ਜਾਰੀ ਕੀਤਾ ਵਾ, ਕੁਛ ਕੈਟਾਗਰੀ ਰੱਖ ਕੇ ਮੇਰੇ ਖਿਆਲ ਦੇ ਨਾਲ ਐਕਸ ਵੀਜ਼ਾ ਕਿਹਾ ਉਹਨੂੰ, ਕੁਛ ਇਸ ਤਰ੍ਹਾਂ ਦਾ ਇੱਕ ਵੀਜ਼ਾ ਸਪੈਸ਼ਲ ਜਿਹੜਾ ਉਹ ਜਾਰੀ ਕਰਨ ਦਾ ਇਹਨਾਂ ਨੇ ਐਲਾਨ ਕੀਤਾ ਵਾ, ਜਿੱਦਾਂ ਕੁ ਸਵੇਰੇ ਖਬਰ ਰਾਹੀਂ ਸੁਣਨ ਨੂੰ ਮਿਲਿਆ ਸੀਗਾ। ਪਰੰਤੂ ਇਹ ਆ ਕਿ ਜਿਹੜੇ ਉਹ ਬੰਦੇ ਨੇ ਜਿਵੇਂ ਕੋਈ ਹੋਟਲ ਦੇ ਵਿੱਚ ਤੜ ਗਿਆ ਜਾਂ ਕਿਤੇ ਹੋਰ ਆ ਕਿਸੇ ਰਿਹਾਇਸ਼ੀ ਮਕਾਨ ਦੇ ਵਿੱਚ, ਉਹ ਡਰ ਇਸ ਗੱਲੋਂ ਰਿਹਾ। ਹਾਲਾਂਕਿ ਇੱਕ ਵੀਡੀਓ ਦੇ ਵਿੱਚ ਮੈਂ ਸੁਣਿਆ ਵਾ ਅਨੁਰਾਗ ਗੋਰੰਗ ਜੀ ਬੋਲ ਰਹੇ ਸੀਗੇ ਜੀ, ਉਹ ਕਹਿੰਦੇ ਕਿ ਐਤਕੀ ਤਾਲਿਬਾਨ ਇੱਥੇ ਕੋਈ ਮਾਰ ਧਾੜ ਇੰਨੀ ਜ਼ਿਆਦਾ ਨਹੀਂ ਕਰ ਰਿਹਾ, ਪਰ ਕਿਉਂਕਿ ਡਰ ਇੱਕ ਬਣਿਆ ਰਹਿੰਦਾ ਹੈ ਕਿ ਜਦੋਂ ਅਸੀਂ ਏਅਰਪੋਰਟ ਨੂੰ ਜਾਵਾਂਗੇ ਰਾਹ ਦੇ ਵਿੱਚ ਇਹਨਾਂ ਦੇ ਚੈੱਕ ਪੋਸਟ ਬਣੇ ਹੋਏ ਨੇ, ਚੈਕਿੰਗ ਕਰਦੇ ਨੇ, ਤੇ ਉੱਥੇ ਨਹੀਂ ਜਾਣੀਏ ਕੋਈ ਵੱਧ ਘੱਟ ਹੋ ਜਾਵੇ, ਇਸ ਗੱਲ ਤੋਂ ਡਰ ਲੱਗਦਾ। ਮਤਲਬ ਇਹ ਨਹੀਂ ਹੈ ਕਿ ਅੱਧੇ ਵਾਹ ਕੋਈ ਵੱਢ ਟੁੱਕ ਕਰੀ ਜਾਂਦੇ ਆ, ਹਾਂ ਭੱਜ ਦੌੜ ਦਾ ਮਾਹੌਲ ਆ, ਭਾਜੜ ਪੈ ਰਹੀ ਆ, ਪਰੰਤੂ ਇਹ ਨਹੀਂ ਹੈ ਕਿ ਵੱਢ ਟੁੱਕ ਕਰ ਰਿਹਾ ਅੰਨੇ ਵਾਹ ਤਾਲਿਬਾਨ। ਪਰ ਡਰ ਜ਼ਿਆਦਾ ਕਿ ਜੇ ਅਸੀਂ ਨਿਕਲਦੇ ਹਾਂ ਤੇ ਇੰਡੀਅਨ ਵੇਖ ਕੇ ਜਾਂ ਕਹਿ ਲਓ ਕਿ ਹੋਰ ਮਜ਼ਹਬ ਦੇ ਵੇਖ ਕੇ ਕੋਈ ਬਿਪਤਾ 'ਚ ਨਾ ਪੈ ਜਾਵੇ, ਇਸ ਗੱਲ ਦਾ ਡਰ ਵਧੇਰੇ ਆ। ਤਾਂ ਦੂਜੀ ਸਮੱਸਿਆ ਹੈ ਜਿਹੜੇ ਉੱਥੇ ਦੇ ਕਹਿ ਲਓ ਕਿ ਘੱਟ ਗਿਣਤੀਆਂ ਵਾਲੇ ਬਦਕਿਸਮਤ ਲੋਕ ਆ, ਚਾਹੇ ਉਹ ਹਿੰਦੂ ਭਾਈਚਾਰੇ ਤੋਂ ਆ, ਚਾਹੇ ਉਹ ਸਿੱਖ ਭਾਈਚਾਰੇ ਤੋਂ। ਵੈਸੇ ਤੇ ਉੱਥੋਂ ਦੇ ਮੁਸਲਮਾਨ ਜਿਹੜੇ ਗਰੀਬ ਆ, ਗਰੀਬ ਹਮੇਸ਼ਾ ਹੀ ਮਾਰਿਆ ਜਾਂਦਾ, ਉਹ ਵੀ ਘੱਟ ਦੁਖੀ ਨਹੀਂ ਹੈ, ਪਰ ਉਹਨਾਂ ਨੂੰ ਵੀ ਇੱਥੇ ਲਿਆਉਣ ਵਾਸਤੇ ਯਤਨ ਤੇ ਕੀਤੇ ਜਾ ਰਹੇ, ਪਰ ਉਹਨਾਂ ਦੀ ਸਮੱਸਿਆ ਕੁਛ ਵੱਖਰੀ ਕਿਸਮ ਦੀ ਆ ਕਿ ਉਹਨਾਂ ਦੇ ਕੋਲ ਡਾਕੂਮੈਂਟ ਵਗੈਰਾ ਛੇਤੀ ਨਹੀਂ ਹੋ ਸਕਦੇ, ਉਹਨਾਂ ਨੂੰ ਤਾਂ ਸਿੱਧੇ ਤੌਰ ਤੇ ਕੱਢਣਾ ਹੀ ਪਏਗਾ। ਇਹ ਹੁਣ ਕਿੰਨੀ ਜਲਦੀ ਹੁੰਦਾ, ਕਿਹਨੂੰ ਪਹਿਲਾਂ ਕੱਢਿਆ ਜਾਂਦਾ, ਠੀਕ ਹੈ ਇਹਨਾਂ ਨੇ ਵਿਸ਼ਵਾਸ ਦਿੱਤਾ ਵਾ ਕਿ ਸਾਡੀ ਇਸ ਤਰ੍ਹਾਂ ਸੇਵਾ ਜਿਹੜੀ ਹੈ ਉਹ ਜਾਰੀ ਰਹੇਗੀ, ਪਰ ਅਖੀਰਲੇ ਬੰਦੇ ਤੱਕ ਕਦੋਂ ਤੱਕ ਇਹ ਪਹੁੰਚਦੇ ਵੱਡਾ ਸਵਾਲ ਰਹੇਗਾ। ਕਿ ਕਹਿੰਦੇ ਕਾਬਲ ਦੇ ਵਿੱਚ ਹੀ ਇੰਡੀਅਨ ਨਾਗਰਿਕ ਨੇ, ਕੰਧਾਰ ਦੇ ਵਿੱਚ ਤੇ ਨਹੀਂ, ਜਲਾਲਾਬਾਦ ਦੇ ਵਿੱਚ ਤੇ ਨਹੀਂ, ਜਾਂ ਹੋਰ ਕਿਸੇ ਸੂਬੇ ਦੇ ਵਿੱਚ ਤਾਂ ਨਹੀਂ, ਇਹ ਇੱਕ ਵੱਡਾ ਸਵਾਲ ਰਹੇਗਾ। ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਪਾਕਿਸਤਾਨ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਦੀ ਬੀਬੀ ਜਗੀਰ ਕੌਰ ਨੇ ਕੀਤੀ ਸਖਤ ਨਿੰਦਾ। ਇਹ ਕਹਿੰਦੇ ਦੂਜੀ ਤੀਜੀ ਇਹਦੀ ਇਸ ਬੁੱਤ ਦੇ ਨਾਲ ਹੋਈ ਹੈ ਛੇੜਖਾਨੀ। ਇਹ ਤੇ ਬੜੀ ਮੈਂ ਕਹੂੰਗਾ ਕਿ ਮਾੜੀ ਗੱਲ ਆ। ਇਸ ਤਰ੍ਹਾਂ ਦੇ ਜਿਹੜੇ ਸਿਰਫਿਰੇ ਲੋਕ ਆ ਹਰੇਕ ਸਮਾਜ ਦੇ ਵਿੱਚ, ਹਰੇਕ ਮੁਲਕ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲ ਜਾਂਦੇ ਆ। ਬਿਲਕੁਲ। ਪਰ ਗੱਲ ਇਹ ਆ ਕਿ ਇਹ ਵਾਰ-ਵਾਰ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਕਿਉਂ ਹੋ ਰਿਹਾ। ਔਰ ਵੇਖੋ ਇੱਕ ਨਾ ਡਰ ਹੈ, ਡਰ ਇਸ ਗੱਲ ਦਾ ਹੀ ਆ ਕਿ ਚਲੋ ਆਈਡੀਓਲੋਜੀ ਤੁਹਾਡੀ ਕੋਈ ਵੀ ਹੋ ਸਕਦੀ ਆ, ਤੁਸੀਂ ਕਿਸੇ ਦੀ ਮੁਖਾਲਫਤ ਕਰੋ, ਕਿਸੇ ਦਾ ਸਮਰਥਨ ਕਰੋ, ਪਰੰਤੂ ਕੀ ਚੱਕਰ ਹੁੰਦਾ ਕਿ ਇੱਕ ਯਾਨੀ ਜਿਹੜੀ ਆਪਾਂ ਕਹਿ ਲਈਏ ਸਮਾਨਾਂਤਰ ਵਿਚਾਰਾਂ ਵਾਲੀ, ਤਾਂ ਉਹਦੇ ਵਿੱਚ ਕੀ ਹੈ ਕਿ ਕੁਝ ਘਟਨਾਵਾਂ ਤੁਹਾਡੀ ਚੇਤਨਾ ਨੂੰ ਫਿਰ ਪ੍ਰੇਰਿਤ ਕਰਕੇ ਜਾਗ ਲਾ ਦਿੰਦੀਆਂ ਨੇ। ਤਾਂ ਉਹ ਮਾਮਲਾ ਪਾਕਿਸਤਾਨ ਤੱਕ ਆਏਗਾ, ਪਾਕਿਸਤਾਨ ਦੇ ਵਿੱਚੋਂ ਗਾਹ ਨਾ ਪਹੁੰਚ ਜਾਵੇ, ਇਹੀ ਇੱਕ ਡਰ ਹੈ। ਇਹੀ ਤੇ ਇੱਕ ਇਸ ਖਿੱਤੇ ਦਾ ਭੈ ਆ ਨਾ ਕਿ ਇਹ ਜਿਹੜੀ ਚੁਆਤੀ ਆ, ਭਾਂਬੜ ਬਣ ਗਈ ਆ, ਇਹਦੀਆਂ ਲਾਟਾਂ ਹੁਣ ਕਿੱਥੇ ਕਿੱਥੇ ਤੱਕ ਪਹੁੰਚ ਕਰਨਗੀਆਂ ਕਿ ਉਹ ਇੱਧਰ ਨੂੰ ਹੋ ਜਾਣਗੀਆਂ ਪਾਕਿਸਤਾਨ ਨੂੰ, ਕਿਉਂਕਿ ਪਾਕਿਸਤਾਨ 'ਚ ਵੀ ਤਾਲਿਬਾਨ ਐਕਟਿਵ ਹੈ ਨਾ। ਉਹਨਾਂ ਦਾ ਵੀ ਇਹੋ ਹੀ ਕਹਿਣਾ ਹੈ ਕਿ ਸਾਨੂੰ ਸਰਕਾਰ ਚਲਾਉਣ ਦਿਓ ਭਾਈ, ਅਸੀਂ ਆਪਣੇ ਕਾਇਦੇ ਕਾਨੂੰਨ ਜਿਹੜੇ ਕਿ ਸਾਡੇ ਧਰਮ ਦੇ ਜਿਹੜੇ ਸਿਧਾਂਤ ਉਹਨਾਂ 'ਚੋਂ ਨਿਕਲੇ, ਅਸੀਂ ਉਸ ਹਿਸਾਬ ਨਾਲ ਚਲਾਉਣਾ। ਅਤੇ ISI ਜਾਂ ਜਿਹੜੀ ਫੌਜ ਹੈ ਉਹ ਸਾਡੇ ਸਾਰਾ ਕੰਟਰੋਲ ਸਾਨੂੰ ਦੇ ਦਿਓ। ਤਾਂ ਇਹੀ ਇੱਕ ਡਰ ਆ ਕਿ ਇਸ ਤਰ੍ਹਾਂ ਦੇ ਜਿਹੜੇ ਸਿਰਫਿਰੇ ਲੋਕ ਨੇ ਜਿਹੜੇ ਉਸ ਆਈਡੀਓਲੋਜੀ ਨੂੰ, ਵਹਾਬਿਜ਼ਮ ਨੂੰ ਫੋਲੋ ਕਰਦੇ ਨੇ, ਉਹਦੇ ਵਾਸਤੇ ਇੰਨਾ ਕੱਟੜ ਮਨ ਹੈ ਉਹਨਾਂ ਦਾ ਕਿ ਕੁਛ ਵੀ ਕਰਾਉਣ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਨੇ ਕਿ ਉਹਦਾ ਫੈਲਾਅ ਕਿੰਨਾ ਕੁ ਹੋਏਗਾ। ਇਸੇ ਚੀਜ਼ ਦਾ ਡਰ ਹੈ। ਚਾਈਨਾ ਵੇਖੋ ਪਹਿਲਾਂ ਹੀ ਉਹਨਾਂ ਦੇ ਨਾਲ ਸਮਝੌਤਾ ਕਰ ਗਿਆ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਉਹ ਗੱਲ ਸਮੱਸਿਆ। ਔਰ ਜਦੋਂ ਤੁਸੀਂ ਨਾ ਨਕਸ਼ਾ ਵੇਖੋਗੇ ਇੰਡੀਆ ਦੇ ਉੱਪਰ ਦੇਖੋਗੇ, ਇੱਕ ਪੂਛਲ ਜੀ ਜਾ ਕੇ ਨਾ ਅਫਗਾਨਿਸਤਾਨ ਦੀ ਸ਼ਿਨਜਿਆਂਗ ਦੇ ਨਾਲ ਲੱਗਦੀ ਆ। ਸ਼ਿਨਜਿਆਂਗ ਉਹ ਸਟੇਟ ਹੈ ਜਿੱਥੇ ਉਇਗਰ ਮੁਸਲਮਾਨ ਬਹੁਤ ਨੇ, ਜਿੱਥੇ ਉਇਗਰ ਮੁਸਲਮਾਨਾਂ 'ਤੇ ਬਹੁਤ ਜ਼ਿਆਦਾ ਅਤਿਆਚਾਰ ਹੁੰਦੇ ਨੇ, ਉਹ ਵੀ ਉੱਥੇ ਮਾਈਨੋਰਟੀ ਦੇ ਵਿੱਚ ਆ। ਤਾਂ ਇਹ ਵੀ ਇਹਨਾਂ ਨੂੰ ਡਰ ਇਸੇ ਕਰਕੇ ਚਾਈਨਾ ਜਿਹੜਾ ਪਹਿਲਾਂ ਹੀ ਸੈਟਿੰਗ ਕਰੀ ਬੈਠਾ ਉਹਨਾਂ ਦੇ ਨਾਲ ਕਿ ਸਾਡੇ ਇੱਧਰ ਨੂੰ ਨਾ ਆ ਜਾਵੇ। ਹੁਣ ਉੱਤੇ ਆ ਕੇ POK ਦੇ ਰਾਹੀਂ ਇੰਡੀਆ ਨੂੰ ਵੀ ਇਹੀ ਡਰ ਆ। ਸੋ ਇਹ ਜਿਹੜੀਆਂ ਘਟਨਾਵਾਂ ਨੇ ਇਸ ਕਰਕੇ ਥੋੜ੍ਹਾ ਡਰ ਪੈਦਾ ਕਰ ਰਹੀਆਂ ਨੇ ਕਿ ਅੱਗੇ ਕੀ ਇਹ ਇੱਥੋਂ ਤੱਕ ਹੀ ਮਹਿਦੂਦ ਰਹਿਣਗੀਆਂ ਘਟਨਾਵਾਂ, ਜਾਂ ਇਹ ਤਾਲਿਬਾਨ ਜਾਂ ਹੋਰ ਕੁਛ ਵਾਪਰੇਗਾ। ਵੈਸੇ ਤਾਂ ਸੁੱਖ ਨਹੀਂ ਚਾਹੀਦੀ ਆ,
ਕਿ ਕੁਛ ਵੀ ਨਾ ਹੋਵੇ ਕਿ ਇਨਸਾਨੀਅਤ ਖਤਰੇ ਦੇ ਵਿੱਚ ਪੈ ਜਾਵੇ। ਪਰੰਤੂ ਆ ਜਿਹੜੀ ਸਿਰਫਿਰੇ ਨੇ ਕਰਤੂਤ ਕੀਤੀ ਆ, ਜਿਸ ਤਰ੍ਹਾਂ ਤੁਸੀਂ ਕਿਹਾ, ਇਹਨਾਂ ਦੀ ਵੈਸੇ ਇੱਕ ਜਿਹੜੀ ਜਥੇਬੰਦੀ ਆ ਉਹ ਚੋਣਾਂ ਵੀ ਲੜਦੀ ਆ। ਐਤਕੀ ਇਹ ਮੇਰੇ ਖਿਆਲ ਦੇ ਨਾਲ ਜਦੋਂ ਸੰਸਦ ਵਾਸਤੇ ਚੋਣ ਹੋ ਰਹੀ ਸੀ ਤੇ ਫਿਰ ਇਲੈਕਸ਼ਨ ਲੜ ਰਹੇ ਸੀ, 5ਵੇਂ ਨੰਬਰ 'ਤੇ ਆ, ਕੋਈ ਸੀਟ ਨਹੀਂ ਮਿਲੀ ਇਹਨਾਂ ਨੂੰ। ਉੱਦਾਂ ਇੱਕ ਸਟੇਟ ਦੇ ਵਿੱਚ ਇਹਨਾਂ ਦੇ 3 ਕੁ MLA ਹੈਗੇ ਆ। ਤਾਂ ਇਹਨਾਂ ਨੇ ਅੱਗੇ ਵੀ ਕਰਤੂਤ ਕੀਤੀ ਸੀ ਜਿਸ ਵੇਲੇ 370 ਮਨਸੂਖ ਕੀਤੀ ਗਈ ਆ। ਦੱਸੋ, ਸਿੱਖਾਂ ਨੇ ਤਾਂ ਤੁਹਾਨੂੰ ਇੱਥੇ ਸਪੋਰਟ ਕੀਤਾ ਕਸ਼ਮੀਰੀ ਲੋਕਾਂ ਨੂੰ ਕਿ ਭਾਈ 370 ਨਹੀਂ ਸੀ ਹਟਾਉਣੀ ਚਾਹੀਦੀ। CA ਦਾ ਰੌਲਾ ਪਿਆ ਕਿ ਉਦੋਂ ਵੀ ਕਿਹਾ ਗਿਆ ਕਿ ਯਾਰ ਹਿੰਦੂ ਸਿੱਖ ਜਾਂ ਮੁਸਲਿਮ ਈਸਾਈ ਕਿਸੇ ਦੇ ਨਾਲ ਜ਼ੁਲਮ ਕੋਈ ਮਜ਼ਹਬ ਵੇਖ ਕੇ ਨਹੀਂ ਹੁੰਦਾ। ਹਿਸਾਬ ਕਿਤਾਬ ਆ, ਜਿੱਥੇ ਕੋਈ ਸੂਤ ਕਰਦਾ ਉੱਥੇ ਉਹਦਾ ਸੂਤ ਆਉਂਦਾ ਤਾਂ ਉਹ ਜ਼ੁਲਮ ਕਰ ਦਿੰਦਾ। ਤੇ ਇਹ ਨਹੀਂ ਹੋਣੀਆਂ ਚਾਹੀਦੀਆਂ, ਇਹ ਚੀਜ਼ਾਂ ਵਿਤਕਰੇ ਵਾਲੀਆਂ ਨੇ। ਤਾਂ ਉੱਥੇ CA ਦੇ ਮਾਮਲੇ 'ਚ ਵੀ ਜੇ ਤੁਸੀਂ ਵੇਖੋ ਕਿ ਸਿੱਖਾਂ ਨੇ ਲੰਗਰ ਲਾਏ। ਇੱਕ ਸਿੱਖ ਤੇ ਅਜਿਹਾ ਸੀ ਜਿਹਨੇ ਆਪਣਾ ਫਲੈਟ ਵੇਚਿਆ, ਲੰਗਰ ਚਲਾਇਆ, ਔਰ ਕਮਾਲ ਦੀ ਗੱਲ ਆ ਕਿ ਮੁੜ ਕੇ ਉਹਨੂੰ ਏਜੰਸੀਆਂ ਨੇ ਸਿਆਪਾ ਪਾ ਲਿਆ। ਤੁਸੀਂ ਇਹ ਚੀਜ਼ਾਂ ਵੇਖੋ, ਪਰ ਇਹਨਾਂ ਸਿਰਫਿਰਿਆਂ ਨੂੰ, ਇਹਨਾਂ ਬੁੱਧੂਆਂ ਨੂੰ ਇਹਨਾਂ ਚੀਜ਼ਾਂ ਦੀ ਸੂਝ ਨਹੀਂ ਹੋਣੀ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਲਾਗਲੇ ਮੁਲਕ ਦੇ ਵਿੱਚ ਕੀ ਚੱਲਣ ਡਿਆ, ਜਾਂ ਮਾਈਨੋਰਟੀ ਲਈ ਮਾਈਨੋਰਟੀ ਕਿਹੜੀ ਬੋਲਦੀ ਆ, ਕਿਹੜੇ ਇੱਥੇ ਲਿਬਰਲ ਲੋਕ ਆ ਜਿਹੜੇ ਖੁੱਲ੍ਹ ਕੇ ਆਪਣੇ ਹੀ ਮਜ਼ਹਬ ਦੇ ਜਿਹੜੇ ਕੱਟੜਵਾਦੀ ਆ ਉਹਨਾਂ ਨੂੰ ਭੰਡਦੇ ਆ, ਉਹਨਾਂ ਦਾ ਰਾਹ ਰੋਕਦੇ ਆ, ਵਿਚਾਰਕ ਮਤਭੇਦ ਰੱਖਦੇ ਆ। ਇਹ ਚੀਜ਼ਾਂ ਵੇਖਣ ਦੀ ਜ਼ਰੂਰਤ ਹੈ ਨਾ। ਬਾਕੀ ਮਹਾਰਾਜਾ ਰਣਜੀਤ ਸਿੰਘ ਤੇ ਓਨਾ ਹੀ ਸਤਿਕਾਰਿਆ ਜਾਂਦਾ ਉੱਧਰ ਵੀ, ਅੱਜ ਵੀ ਇੱਧਰ ਜਿੰਨਾ ਸਤਿਕਾਰ ਹੈ ਉੱਧਰ ਮਹਾਰਾਜਾ ਦਾ ਹੈ। ਭਗਤ ਸਿੰਘ ਦਾ ਵੀ ਤਾਂ ਇਹੀ ਸੀਗਾ। ਸ਼ਾਦਬੰਦ ਚੌਂਕ ਦਾ ਨਾਂ ਜਦੋਂ ਭਗਤ ਸਿੰਘ ਰੱਖਿਆ ਗਿਆ, ਭਗਤ ਸਿੰਘ ਚੌਂਕ, ਤੇ ਉਦੋਂ ਵੀ ਇਹਨਾਂ ਦੇ ਜਮਾਤ ਉਦਾਂ ਵਾਲੇ ਕਿਵੇਂ ਵੱਟ ਲੈ ਲੈ ਕੇ ਉੱਠਦੇ ਸੀਗੇ। ਨਹੀਂ ਨਹੀਂ ਨਹੀਂ, ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ, ਜਦ ਕਿ ਭਗਤ ਸਿੰਘ ਤੇ ਅੱਜ ਵੀ ਉੱਥੇ ਬਹੁਤ ਜ਼ਿਆਦਾ ਸਤਿਕਾਰਿਆ ਜਾਂਦਾ। ਖਾਸ ਤੌਰ 'ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਲਹਿੰਦੇ ਪੰਜਾਬ ਦੀ ਤੇ ਲਾਹੌਰ ਦੀ ਖਾਸ ਤੌਰ 'ਤੇ ਗੱਲ ਕਰੀਏ। ਪਰੰਤੂ ਜਿਹੜਾ ਕੱਟੜਪੁਣ ਉਹ ਕਿੱਥੇ ਇਹਨਾਂ ਚੀਜ਼ਾਂ ਨੂੰ ਸੋਚਣ ਦਾ ਟਾਈਮ ਦਿੰਦਾ। ਸੋ ਇਸ ਸਿਰਫਿਰੇ ਨੇ ਬੁੱਤ ਤੋੜਿਆ, ਬੇਅਦਬੀ ਕੀਤੀ ਆ ਬੁੱਤ ਦੀ। ਵੈਸੇ ਤਾਂ ਚਲੋ ਜੋ ਹੀਰੋ ਹੁੰਦੇ ਨੇ, ਜੋ ਇਤਿਹਾਸ ਦੇ ਵਿੱਚ ਮਹਾਨ ਕਿਰਦਾਰ ਹੁੰਦੇ ਆ, ਵੈਸੇ ਰਾਜੇ ਹੁੰਦੇ ਆ, ਚਲੋ ਠੀਕ ਆ, ਤੁਸੀਂ ਕਿਸੇ ਪੱਖ ਤੋਂ ਉਹਨਾਂ ਨੂੰ ਕਿਸੇ ਢੰਗ ਨਾਲ ਲੈਂਦੇ ਹੋ, ਕਿਸੇ ਪੱਖ ਤੋਂ ਕਿਸੇ ਢੰਗ ਨਾਲ ਲਿਆ ਜਾਂਦਾ। ਕੋਈ ਹੀਰੋ ਮੰਨਦਾ, ਕਿਸੇ ਨੂੰ ਕੋਈ ਆਪਣਾ ਆਈਡੀਅਲ ਮੰਨਦਾ। ਤੇ ਉਹ ਬਾਕੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਬਾਦਸ਼ਾਹਤ ਸੀ, ਚਲੋ ਠੀਕ ਆ, ਨਿੱਜੀ ਤੌਰ 'ਤੇ 100 ਕਮੀਆਂ ਪੇਸ਼ੀਆਂ ਹੋ ਸਕਦੀਆਂ, ਪਰ ਰਾਜ ਭਾਗ ਉਸ ਤਰ੍ਹਾਂ ਦਾ ਮੇਰੇ ਖਿਆਲ ਦੇ ਨਾਲ ਇੱਕ ਇਤਿਹਾਸ ਆ ਕਿ ਇਹਨਾਂ ਬੁੱਧੂਆਂ ਨੂੰ ਇਹ ਹਿਸਟਰੀ ਪੜ੍ਹਨੀ ਚਾਹੀਦੀ ਆ ਕਿ ਉਹਦੇ ਜਿਹੜੇ ਲਾਗਲੇ ਬੰਨੇ ਜਿਹੜੇ ਕੰਮ ਕਰਦੇ ਸੀ, ਪ੍ਰਧਾਨ ਮੰਤਰੀ, ਖਜ਼ਾਨਾ ਮੰਤਰੀ, ਉਹ ਕੌਣ ਸਨ? ਮਹਾਰਾਜਾ ਰਣਜੀਤ ਸਿੰਘ ਦੇ ਉਹ ਤਾਂ ਸੈਕੂਲਰ ਰਾਜਾ ਸੀਗਾ, ਅਸਲੀ ਧਰਮ ਨਿਰਪੱਖ ਰਾਜਾ ਸੀਗਾ, ਜਿਸਨੇ ਖੁੱਲ੍ਹ ਕੇ ਮੰਦਰਾਂ ਵਾਸਤੇ ਵੀ ਦਾਨ ਦਿੱਤਾ, ਜਿਸਨੇ ਖੁੱਲ੍ਹ ਕੇ ਗੁਰਦੁਆਰਾ ਸਾਹਿਬ ਦੇ ਨਾਮ 'ਤੇ ਬਹੁਤ ਜ਼ਮੀਨਾਂ ਲਾਈਆਂ, ਸਭ ਨੂੰ ਸਤਿਕਾਰ ਦਿੱਤਾ, ਸਭ ਨੂੰ ਇੱਕ ਵੀ ਫਸਾਦ ਨਹੀਂ ਹੋਇਆ ਉਸਦੇ ਰਾਜ ਦੇ ਵਿੱਚ। ਹਿਸਟਰੀ ਪੜ੍ਹਨੀ ਚਾਹੀਦੀ ਹੈ। ਜੇਲ੍ਹ ਦੇ ਵਿੱਚ ਕੁਛ ਨਾ ਕਰੇ, ਇਹਨਾਂ ਨੂੰ ਕਹੇ ਕਿ 2 ਮਹੀਨੇ ਚੰਗੀ ਤਰ੍ਹਾਂ ਸ਼ਿੱਦਤ ਦੇ ਨਾਲ ਨਾ, ਚਲੋ ਠੀਕ ਹੈ, ਆਪਣੇ ਮਜ਼ਹਬ ਦੀ ਵੀ ਪੜ੍ਹਾਈ ਕਰੋ, ਚੰਗੀ ਤਰ੍ਹਾਂ ਖੁੱਲ੍ਹ ਕੇ ਇੱਕ ਵਾਰੀ ਇਤਿਹਾਸ 'ਤੇ ਪੜ੍ਹੋ ਨਾ। ਜਿਸ ਬੰਦੇ ਨਾਲ ਤੁਸੀਂ ਇਹ ਕਰਨ ਜਾ ਰਹੇ ਹੋ, ਬੁੱਤ ਨਾਲ ਵੈਸੇ ਕੀ ਕਰ ਲੈਣਗੇ, ਕੁਛ ਨਹੀਂ ਕੀਤਾ ਜਾ ਸਕਦਾ, ਕਿ ਜਿਸ ਬੰਦੇ ਦੇ ਬੁੱਤ ਨਾਲ ਕੁਛ ਕਰਨ ਜਾ ਰਹੇ ਹੋ, ਪਹਿਲਾਂ ਪਿਛੋਕੜ 'ਤੇ ਦੇਖੋ ਨਾ ਕਿ ਕਿੱਦਾਂ ਮੁਸਲਮਾਨ, ਸਿੱਖ, ਹਿੰਦੂ ਉਸ ਟਾਈਮ ਬਲ ਨਾਲ ਹੀ ਨਹੀਂ ਰਹੇ, ਬਲਕਿ ਉਸ ਟਾਈਮ ਅੱਗੇ ਵੀ ਵਧੇ ਨੇ। ਤਾਂ ਇਹ ਚੀਜ਼ਾਂ ਨੇ, ਇਹਨਾਂ ਨੂੰ ਵੇਖਣਾ ਚਾਹੀਦਾ, ਸੋਚਣਾ ਚਾਹੀਦਾ। ਪਰ ਮੈਂ ਜਿਵੇਂ ਕਿਹਾ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਉਹ ਜਾਗ ਲਾਉਂਦੀਆਂ, ਘਟਨਾਵਾਂ ਜਿਹੜੀਆਂ ਜਾਗ ਲਾਉਂਦੀਆਂ, ਅਤੇ ਇਹ ਕੱਟੜਪੁਣਾ ਵੀ ਇਸੇ ਤਰ੍ਹਾਂ ਹੋਰ ਅੱਗੇ ਨਾ ਵਧੇ, ਇਹਦੀ ਸੁੱਖ ਸੁੱਖਣੀ ਚਾਹੀਦੀ ਹੈ। ਕਿਉਂਕਿ ਪਿਛਲੇ ਦਿਨ ਹੀ ਇੱਕ ਮੰਦਿਰ ਟੁੱਟਿਆ, ਉਸ ਤੋਂ ਬਾਅਦ ਬਹੁਤ ਰੌਲਾ ਪਿਆ ਸੀਗਾ। ਇੱਕ ਅੱਗੇ ਵੀ ਤਾਲਿਬਾਨਾਂ ਨੇ ਮੂਰਤੀਆਂ ਤੋੜੀਆਂ ਸੀਗੀਆਂ, ਬਹੁਤ ਨਖੇਦੀ ਹੋਈ ਸੀਗੀ ਉਸ ਟਾਈਮ। ਬਹੁਤ ਪੁਰਾਤਨ ਮੂਰਤੀਆਂ ਤੁਹਾਨੂੰ ਯਾਦ ਹੋਣੀਆਂ, ਬਹੁਤ ਵੱਡੇ ਵੱਡੇ ਆਕਾਰ ਦੀਆਂ, ਹਾਂਜੀ ਹਾਂਜੀ ਹਾਂਜੀ, ਡਿੱਗੀਆਂ ਸੀ ਇਹਨਾਂ ਨੇ। ਤਾਂ ਬੁੱਧ ਦਾ ਕੇਂਦਰ ਰਿਹਾ ਕਿਸੇ ਟਾਈਮ। ਜੇ ਅਫਗਾਨਿਸਤਾਨ ਦੇਖੀਏ, ਕੀ ਹਿਸਟਰੀ ਜੇ ਮਿਟਾ ਦਿਓਗੇ ਤੁਸੀਂ ਇਹਨਾਂ ਚੀਜ਼ਾਂ ਨੂੰ? ਨਹੀਂ, ਕਤਈ ਨਹੀਂ। ਬੁੱਤ ਤੋੜਨ ਨਾਲ ਇਤਿਹਾਸ ਨਹੀਂ ਬਦਲਦੇ। ਸੋ ਗੱਲ ਇਹ ਆ ਕਿ ਠੀਕ ਹੈ, ਚਲੋ ਜੋ ਅਫਗਾਨਿਸਤਾਨ 'ਚ ਹੋਇਆ ਗਲਤ ਹੋਇਆ, ਜੋ ਹੋਇਆ ਉਹ ਤੁਹਾਡੀ ਨਜ਼ਰ ਦੇ ਵਿੱਚ ਠੀਕ ਹੋ ਸਕਦਾ। ਹੁਣ ਗਾਂ ਲੋਕਾਂ ਨਾਲ ਹੋਣਾ, ਉਹਨਾਂ ਨੇ ਵਿਚਾਰਿਆਂ ਨੇ ਹੰਡਾਉਣਾ, ਪਰੰਤੂ ਤੁਸੀਂ ਆਹ ਚੀਜ਼ਾਂ ਕਰਕੇ ਪਤਾ ਨਹੀਂ ਕਿਹੜੀ ਆਪਣੀ ਅਕਲ ਦਾ ਵਿਖਾਵਾ ਕਰ ਰਹੇ ਹੋ। ਤਾਂ ਬਹੁਤ ਸੈਡ ਆ। ਇਹਨਾਂ ਨੇ ਨੋਟਿਸ ਲਿਆ, CPC ਵਾਲਿਆਂ ਨੇ, ਇਹਨਾਂ ਨੇ ਮੰਗ ਕੀਤੀ ਹੈ ਕਿ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪਰ ਇੱਕ ਚੀਜ਼ ਆ, ਚਲੋ ਇਹ ਘਟਨਾਵਾਂ ਮੰਦਭਾਗੀਆਂ। ਪਾਕਿਸਤਾਨ ਦੇ ਵਿੱਚ ਆਪਾਂ ਜਿਵੇਂ ਜਿਵੇਂ ਵੇਖਿਆ, ਚਾਹੇ ਹਿੰਦੂਆਂ ਨਾਲ ਕੁਛ ਵਾਪਰਦਾ,
ਚਾਹੇ ਸਿੱਖਾਂ ਨਾਲ ਵਾਪਰਦਾ, ਧਾਰਮਿਕ ਸਥਾਨਾਂ ਦੀ ਕੋਈ ਇਸ ਤਰ੍ਹਾਂ ਦੀ ਬੇਹਰਮਤੀ ਦੀ ਗੱਲ ਆਉਂਦੀ ਆ ਜਾਂ ਕੋਈ ਧੱਕੇਸ਼ਾਹੀ ਦੀ ਗੱਲ ਆਉਂਦੀ ਹੈ, ਤੁਰੰਤ ਐਕਸ਼ਨ ਹੁੰਦਾ। ਇਹਨੂੰ ਵੀ ਫੜ ਕੇ ਉਹਨਾਂ ਨੇ ਹਵਾਲਾਤ 'ਚ ਸੁੱਟ ਦਿੱਤਾ ਤੇ ਬੈਠਾ ਮਾਉਂਗੀਆ ਬਣ ਕੇ ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਮੇਘਾਲਿਆ ਦੇ ਵਿੱਚ ਹਿੰਸਾ, ਮੁੱਖ ਮੰਤਰੀ ਦੇ ਘਰ 'ਤੇ ਹਮਲੇ ਤੋਂ ਬਾਅਦ 'ਚ ਇੰਟਰਨੈਟ ਬੰਦ। ਹਾਂਜੀ, ਮੈਂ ਸੰਖੇਪ ਜਾਂ ਪਿਛੋਕੜ ਦੱਸ ਦਿੰਦਾ ਤੁਹਾਨੂੰ, ਕਿਉਂਕਿ ਮੇਘਾਲਿਆ ਤੁਹਾਨੂੰ ਚਰਚਾ 'ਚ ਮਿਲੇਗਾ। ਜਿਵੇਂ ਤੁਸੀਂ ਇੰਡੀਆ ਦੇ ਵੱਡੇ ਅਖਬਾਰ ਫਰੋਲੋਗੇ ਨਾ, ਮੇਘਾਲਿਆ ਦੀ ਖਬਰ ਮਿਲੇਗੀ। ਹੋਇਆ ਕੀ ਸੀਗਾ ਕਿ ਇਹਨਾਂ ਦੇ ਨਾ ਇੱਕ ਆਗੂ ਆ ਉੱਥੋਂ ਦੇ, ਉਹਨਾਂ ਦਾ ਨਾਮ ਕਾਫੀ ਲੰਮਾ, ਫਿਰ ਵੀ ਮੈਂ ਲੈਣ ਦਾ ਯਤਨ ਕਰਦਾ, ਚੈਰਿਸ਼ ਸਟਾਰਫੀਲਡ ਥਾਂਗਥਿਊ ਆ ਨਾਮ ਸੀਗਾ। ਤੇ ਅਸਲ ਦੇ ਵਿੱਚ ਉਹ ਜਿਹਦੇ 'ਤੇ ਪਾਬੰਦੀ ਲੱਗੀ ਸੀ ਇੱਕ ਸੰਗਠਨ 'ਤੇ, ਉਹਨੂੰ ਕਹਿ ਦਿੰਦੇ ਆ ਹਾਈਨਵੇ ਟਰੈਪ ਨੈਸ਼ਨਲ ਲਿਬਰੇਸ਼ਨ ਕਾਉਂਸਲ, ਕੁਛ ਇਸ ਤਰ੍ਹਾਂ ਉਹਦਾ ਨਾਮ ਆ। ਉਹਦੇ ਪ੍ਰਮੁੱਖ ਨੇਤਾ ਸੀਗੇ, HNLC ਜਿਹਨੂੰ ਕਹਿੰਦੇ ਆ। ਤੇ ਉਹਨਾਂ ਦਾ ਮਤਲਬ ਕਿ ਸ਼ੁਰੂ ਤੋਂ ਅੰਦੋਲਨ ਜਿਹੜਾ ਕਹਿ ਲਓ ਜਾਂ ਜਿਹੜਾ ਹਥਿਆਰਬੰਦ ਸੰਘਰਸ਼ ਸੀ, ਉਹ ਸੀ ਮੇਘਾਲਿਆ ਦੇ ਵਿੱਚ ਇੱਕ ਇਲਾਕਾ ਪੈਂਦਾ ਸ਼ਾਇਦ ਖਾਸੀ, ਉਹਨੂੰ ਮਤਲਬ ਕਿ ਖੁਦ ਮੁਖਤਿਆਰੀ ਦੇਣ ਵਾਸਤੇ। ਇਸ ਤਰ੍ਹਾਂ ਉਹ ਇੱਕ ਉਹਨਾਂ ਦਾ ਮੰਗ ਨੂੰ ਲੈ ਕੇ ਝਗੜਾ ਸੀ, ਲੰਬੇ ਸਮੇਂ ਤੱਕ ਚੱਲਦਾ ਰਿਹਾ। ਇਹ ਰਾਜ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਅਸਥਿਰ ਵੀ ਰਿਹਾ ਵਿੱਚੋਂ ਜੇ। ਉਹ ਜਿਹੜਾ ਥਾਂਗਥਿਊ ਸੀਗਾ ਉਹ ਫਾਊਂਡਰ ਮੈਂਬਰ ਸੀਗਾ ਜਦੋਂ ਇਹ ਸਭ ਕੁਛ ਚੱਲਿਆ। ਹੋਇਆ ਕੀ ਕਿ 13 ਅਗਸਤ ਨੂੰ ਅਚਾਨਕ ਉਹਦੇ ਘਰ ਦੇ ਵਿੱਚ ਪੁਲਿਸ ਜਾਂਦੀ ਆ। ਇਹ ਤੇ ਕਹਿੰਦੇ ਆ ਕਿ ਅਸੀਂ ਕੋਈ IED ਧਮਾਕਾ ਹੋਇਆ ਸੀਗਾ, ਉਹਦੇ ਸਿਲਸਿਲੇ 'ਚ ਪੁੱਛਗਿੱਛ ਵਾਸਤੇ ਗਏ ਸਾਂ ਤੇ ਅੱਗੋਂ ਥਾਂਗਥਿਊ ਨੇ ਸਾਡੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪਰ ਪਰਿਵਾਰ ਕਹਿੰਦਾ ਹੈ ਕਿ ਪੁਲਿਸ ਨੇ ਬੇਦਰਦੀ ਨਾਲ ਆ ਕੇ ਉਹਨੂੰ ਗੋਲੀਆਂ ਮਾਰ ਦਿੱਤੀਆਂ, ਮਤਲਬ ਕਿ ਘਰ 'ਚ ਐਨਕਾਊਂਟਰ ਕਰ ਦਿੱਤਾ। ਸੋ ਉਸ ਤੋਂ ਬਾਅਦ ਫਿਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਦੀ ਜਥੇਬੰਦੀ ਦਾ ਆਧਾਰ ਹੁੰਦਾ, ਉੱਥੇ ਫਿਰ ਹਿੰਸਾ ਸ਼ੁਰੂ ਹੋਈ ਆ ਵਿਆਪਕ ਪੱਧਰ 'ਤੇ, ਜਿਹਨੂੰ ਵੱਡੇ ਪੱਧਰ 'ਤੇ ਕਹੀਏ ਹਿੰਸਾ ਹੋ ਰਹੀ ਆ। ਕੱਲ੍ਹ CM ਦੀ ਰਿਹਾਇਸ਼ 'ਤੇ ਪੈਟਰੋਲ ਬੰਬ ਵੀ ਸੁੱਟੇ ਗਏ ਸਨ, ਆਰਮੀ ਦੀ ਗੱਡੀ ਵੀ ਸਾੜ ਦਿੱਤੀ ਗਈ ਸੀ, ਸਾੜ ਫੂਕ ਉੱਥੇ ਬਹੁਤ ਚੱਲ ਰਹੀ ਆ, ਭੰਨ ਤੋੜ ਚੱਲ ਰਹੀ ਆ। ਤਾਜ਼ਾ ਅਪਡੇਟ ਇਹ ਆ ਕਿ ਇੰਟਰਨੈਟ ਬੰਦ ਕਰ ਦਿੱਤਾ ਗਿਆ, ਪਰ ਭੀੜਾਂ ਹਾਲੇ ਵੀ ਉੱਥੇ ਗਲੀਆਂ 'ਚ ਬਾਜ਼ਾਰਾਂ 'ਚ ਫਿਰਦੀਆਂ ਨੇ। ਸੋ ਇਸ ਕਰਕੇ ਹਾਲਾਤ ਉੱਥੇ ਜਿਹੜੇ ਆ ਉਹ ਅਣਸੁਖਾਵੇਂ ਹੀ ਆ। ਸੋ ਹਾਲ ਦੀ ਘੜੀ ਕਹਿ ਲਓ ਸ਼ਿਲੌਂਗ ਦੇ ਵਿੱਚ ਕਰਫਿਊ ਲੱਗਾ, ਪਰ ਉੱਥੇ ਹਿੰਸਾ ਜਿਹੜੀ ਆ ਉਹ ਹਾਲੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਕੰਟਰੋਲ ਦੇ ਵਿੱਚ ਆ ਗਈ ਹੈ ਜੀ। ਜੀ ਜੀ ਬਿਲਕੁਲ। ਅਤੇ ਅਗਲੀ ਆਪਾਂ ਗੱਲ ਕਰ ਲਈਏ ਸਿੱਧੂ ਦੇ ਖਿਲਾਫ ਵਿਜੀਲੈਂਸ ਦੀ ਰਿਪੋਰਟ ਜਨਤਕ ਕਰਨ ਕੈਪਟਨ ਸੁਖਬੀਰ ਬਾਦਲ ਨੇ ਆਖਿਆ। ਕੈਪਟਨ ਕਰੂ? ਨਹੀਂ, ਕਦੇ ਨਹੀਂ। ਇੱਦਾਂ ਹੁਣ ਕੀ ਹੋਣਾ ਹੈ, ਦੇਖੋ ਉਹਨਾਂ ਨੇ ਮੰਗ ਰੱਖੀ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿ ਭਾਈ ਜਿਹੜੀ ਵਿਜੀਲੈਂਸ ਵਾਲੀ ਇਨਵੈਸਟੀਗੇਸ਼ਨ ਆ ਉਹ ਤੁਸੀਂ ਕਰੋ, ਜਨਤਕ ਕਰੋ। ਤੇ ਅਸੀਂ ਤੇ ਇੱਕ ਹੋਰ ਮੰਗ ਕਰ ਲੈਂਦੇ ਆ ਕਿ ਜੇ ਇੱਕ ਇਹਨਾਂ ਨੇ ਟਾਈਮ ਕੱਢ ਕੇ ਕੰਮ ਕਰਨਾ ਹੀ ਆ, ਫਾਈਲਾਂ ਫੁੱਲਾਂ ਜਨਤਕ ਕਰਨੀਆਂ, ਤੇ STF ਰਿਪੋਰਟ ਵੀ ਤੁਸੀਂ ਜਨਤਕ ਕਰਵਾ ਲਓ ਨਾ ਬਾਦਲ ਸਾਹਿਬ। ਉਹਦੇ 'ਚ ਕੌਣ ਆ, ਉਹਦੇ 'ਚ ਕਿਹਦਾ ਜ਼ਿਕਰ ਆਉਂਦਾ, ਇਹ ਵੀ ਮੰਗ ਕਰੋ ਨਾ ਕਿ STF ਦੀ ਰਿਪੋਰਟ ਜਿਹੜੀ ਆ, ਜਿਹੜੀ ਸੀਲਬੰਦ ਰਿਪੋਰਟ ਹਾਈ ਕੋਰਟ ਦੇ ਵਿੱਚ ਪਈ ਆ, ਉਹ ਵੀ ਜਨਤਕ ਕਰੋ। ਉਹ ਵੀ ਤੇ ਮਸਲਾ ਜਿਹੜਾ ਉਹ ਪੰਜਾਬ ਦੀ ਪੀੜ੍ਹੀ ਨਾਲ ਜੁੜਿਆ, ਤੇ ਪੀੜ੍ਹੀ ਦਾ ਕਿਵੇਂ ਸੱਤਿਆਨਾਸ਼ ਹੋਇਆ ਤੇ ਤੁਹਾਡੇ ਰਾਜ ਭਾਗ ਦੇ ਵਿੱਚ ਕਿੱਥੋਂ ਤੱਕ ਗੱਲਾਂ ਗਈਆਂ, ਉਹ ਸਭੇ ਰਿਕਾਰਡ 'ਤੇ ਨੇ। ਫਿਰ ਇਹ ਵੀ ਆਖੋ ਕਿ ਜੋ ਗੱਲ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਆਖੀ ਸੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿ ਮੇਰੇ ਕੋਲ ਚੁੱਪ ਕਰਕੇ ਬਹਿ ਜਾਓ, ਕੱਲ੍ਹ ਹੀ ਉਹ ਤੁਹਾਡੀਆਂ ਫਾਈਲਾਂ ਨੇ, ਉਹ ਫਾਈਲਾਂ ਵੀ ਕਹੋ ਕਿ ਹਾਂ ਜਨਤਕ ਕਰੋ ਭਾਈ, ਜਿਹੜੀਆਂ ਹੈਗੀਆਂ ਕਰ ਦਿਓ, ਕਿਹੜੀਆਂ ਫਾਈਲਾਂ ਨੇ ਉਹ। ਫਿਰ ਇਹ ਵੀ ਮੰਗ ਕਰਨੀ ਚਾਹੀਦੀ ਆ ਕਿ ਪਿੱਛੇ ਜੇ ਖਬਰਾਂ ਆਈਆਂ ਸੀਗੀਆਂ ਜਦੋਂ ਸਿੱਧੂ ਤੇ ਲੜ ਰਹੇ ਸੀ ਕਿ ਦਿੱਲੀ ਦੇ ਜਾਂਦੇ ਰਾਹ ਦੇ ਵਿੱਚ ਇਹ ਖਬਰ ਆ ਗਈ, ਪਤਾ ਨਹੀਂ ਕਿੱਥੋਂ ਲੀਕ ਹੋਈ, ਕਿ ਜਿਹੜੇ ਕਾਂਗਰਸੀ ਵਿਧਾਇਕ ਆ ਉਹਨਾਂ ਦੀਆਂ ਫਾਈਲਾਂ ਵੀ ਅਮਰਿੰਦਰ ਸਿੰਘ ਨਾਲ ਲੈ ਗਏ ਆ, ਤੇ ਉਹ ਵੀ ਫਾਈਲਾਂ ਜਨਤਕ ਕਰ ਦੇਣ। ਇਹ ਜਿਹੜੇ ਕਾਂਗਰਸੀ ਅੰਦਰੇ ਅੰਦਰ ਖਾਈ ਜਾਂਦੇ ਘੁਣ ਵਾਂਗੂ, ਇਹਨਾਂ ਦੇ ਵੀ ਆਪਣੇ ਬੰਦੇ, ਉਹ ਵੀ ਜਨਤਕ ਹੋਣ, ਸਾਰੀਆਂ ਫਾਈਲਾਂ ਹੀ ਜਨਤਕ ਕਰੋ। ਇਹਨਾਂ ਨੂੰ ਲੁਕਾਉਣਾ ਕਾਹਤੋਂ ਆ, ਇਹਨਾਂ ਨੂੰ ਛੁਪਾਉਣਾ ਕਾਹਤੋਂ ਆ। ਸੋ ਗੱਲ ਇਹ ਆ ਕਿ ਇਸ ਟਾਈਮ ਜੇ ਆਪਾਂ ਦੇਖੀਏ ਨਾ, ਇੱਕ ਚੀਜ਼ ਨੂੰ ਥੋੜ੍ਹਾ ਸਮਝਿਓ ਤੁਸੀਂ। ਵੈਸੇ ਜਿਹੜੇ ਆਪਣੇ ਪੰਜਾਬੀ ਰਾਜਨੀਤੀ ਦੇ ਚਾਸਕੂ ਆ, ਪੁਰਾਣੇ ਸਮੇਂ ਦੀ ਰਾਜਨੀਤੀ ਨੂੰ ਵਹਿੰਦੇ ਰਹੇ ਆ, ਜੇ ਤੁਸੀਂ ਦੇਖੋਗੇ ਤਾਂ ਬੇਅੰਤ ਸਿੰਘ, ਉਸ ਤੋਂ ਬਾਅਦ ਜੇ ਆਪਾਂ ਦੇਖੀਏ ਹਰਚਰਨ ਬਰਾੜ, ਉਸ ਤੋਂ ਬਾਅਦ ਦਾ ਜੇ ਦੌਰ ਚੱਕ ਕੇ ਦੇਖੋਗੇ 97 'ਚ ਜਦੋਂ ਦੁਬਾਰਾ ਅਕਾਲੀ ਦਲ ਸੱਤਾ 'ਤੇ
ਕਾਬਜ਼ ਹੁੰਦਾ ਹੈ। ਉਸ ਤੋਂ ਬਾਅਦ ਰਾਜਨੀਤੀ ਜਿਹੜੀ ਹੈ, ਖਾਸ ਤੌਰ ਤੇ ਗੈਰ ਅਕਾਲੀ ਰਾਜਨੀਤੀ ਕਹੀਏ ਤਾਂ ਜਾਂ ਕਾਂਗਰਸ ਦਾ ਨਾਂ ਲਈਏ, ਉਹ ਇਸੇ ਧੁਰੇ ਤੇ ਘੁੰਮਦੀ ਰਹੀ ਹੈ ਕਿ ਬਾਦਲ ਪਰਿਵਾਰ ਨੂੰ ਤਗੜਿਆਂ ਉੱਤੇ ਕੌਣ ਟੱਕਰ ਸਕਦਾ ਹੈ। ਵਾਰੀ ਆਈ ਕਿ ਪੱਠਲ ਨਹੀਂ, ਫਿਰ ਅਮਰਿੰਦਰ ਸਿੰਘ, ਫਿਰ ਇੱਕ ਵਾਰੀ ਆ ਗਈ ਵਾਰੀ ਪ੍ਰਤਾਪ ਸਿੰਘ ਬਾਜਵਾ, ਫਿਰ ਨਹੀਂ ਅਮਰਿੰਦਰ ਸਿੰਘ ਹੀ। ਤਾਂ ਅੱਜ ਦੀ ਤਰੀਕ ਦੇ ਵਿੱਚ ਸਿੱਧੂ ਇਸ ਨਬਜ਼ ਨੂੰ ਟਟੋਲ ਕੇ ਚੱਲ ਰਿਹਾ ਹੈ ਕਿ ਬਾਦਲ ਫੈਮਿਲੀ ਦੇ ਉਲਟ ਜਿੰਨਾ ਵੀ ਕੋਈ ਖੁੱਲ੍ਹ ਕੇ ਬੋਲੇ ਉਹਨੂੰ ਰਾਜਨੀਤਿਕ ਫਾਇਦਾ ਮਿਲ ਸਕਦਾ ਕਾਂਗਰਸ ਦੇ ਵਿੱਚ, ਕਿ ਅਮਰਿੰਦਰ ਸਿੰਘ ਦੇ ਪੱਲੇ ਹੁਣ ਕੱਖ ਨਹੀਂ। ਜੇ ਕੋਈ ਬਾਦਲ ਫੈਮਿਲੀ ਦੇ ਅਗੇਂਸਟ ਖੁੱਲ੍ਹ ਕੇ ਚੱਲ ਸਕਦਾ ਤਾਂ ਉਹ ਸਿੱਧੂ ਆ ਵਿਚਲੀ ਗੱਲ ਹੈ। ਤੇ ਬਾਦਲ ਫੈਮਿਲੀ ਨੂੰ ਜਾਂ ਮਜੀਠੀਆ ਫੈਮਿਲੀ ਨੂੰ ਵੀ ਇਸ ਗੱਲ ਦਾ ਇਲਮ ਹੈ। ਮਜੀਠੀਆ ਨੇ ਵੀ ਜਿਹੜਾ ਬਿਆਨ ਦਿੱਤਾ ਬੜੇ ਹੇਠਲੇ ਪੱਧਰ ਤੇ ਜਾ ਕੇ ਦਿੱਤਾ ਕਿ ਮਜੀਠੀਏ ਦੇ ਛੇਤਰ ਦਾ ਸਿੱਧੂ ਨੂੰ ਨਹੀਂ ਪਤਾ, ਪਰ ਪੱਧਰ ਤੇ ਸਿੱਧੂ ਦਾ ਵੀ ਕੋਈ ਨਹੀਂ ਹੈਗਾ। ਜੇ ਨਿਊਟਰਲੀ ਤੁਸੀਂ ਦੇਖੋ ਕਿ ਸਿੱਧੂ ਦਾ ਪੱਧਰ ਵੀ ਹੈ ਨਹੀਂ, ਉਹ ਵੀ 60 ਸਾਲ ਦੀ ਉਮਰ ਦਾ ਜਵਾਕ ਹੀ ਆ, ਜਦੋਂ ਬੋਲਣ ਲੱਗਦਾ ਜਵਾਕ ਵਾਂਗੂ ਨਿਊਟਰਲ ਹੋ ਜਾਂਦਾ ਹੈ। ਸੋ ਕਹਿਣ ਦਾ ਮਤਲਬ ਇਹ ਆ ਕਿ ਅੱਜ ਦੀ ਤਾਰੀਖ ਦੇ ਵਿੱਚ ਇਹ ਉਸ ਰਾਜਨੀਤੀ ਨੂੰ ਸਮਝ ਰਹੇ ਆ ਸੁਖਬੀਰ ਸਿੰਘ ਬਾਦਲ ਹੋਣੀ। ਸੋ ਹਰੇਕ ਬਿਆਨ ਭੌਂ ਚੌਂ ਕੇ ਸਿੱਧੂ ਤੇ ਚਲੇ ਜਾਂਦਾ ਹੈ, ਔਰ ਖਾਸ ਮੌਕੇ ਤੇ ਉਹ ਮਨਪ੍ਰੀਤ ਬਾਦਲ ਨੂੰ ਵੀ ਨਿਸ਼ਾਨੇ ਤੇ ਲੈ ਰਹੇ ਆ, ਕਿਉਂਕਿ ਬਾਦਲ ਦੇ ਖਿਲਾਫ ਵੀ, ਮਤਲਬ ਕਿ ਮਨਪ੍ਰੀਤ ਦੇ ਖਿਲਾਫ ਵੀ ਕਾਫੀ ਰੋਸ ਹੈ ਲੋਕਾਂ ਦੇ ਵਿੱਚ। ਸੋ ਇਹ ਜਿਹੜੀ ਰਾਜਨੀਤੀ ਦੇ ਅੰਦਰ ਦੀ ਸਮਝ ਜਾਂ ਕਹਿ ਲਓ ਕਿ ਇੱਕ ਪਕੜਮ ਖੇਡ ਹੁੰਦੀ ਹੈ ਨਾ ਜਿਹੜੀ, ਉਹ ਚੱਲਦੀ ਹੈ। ਇਹਨੂੰ ਵੇਖਣ ਦੀ ਜ਼ਰੂਰਤ ਹੈ। ਇਹਨਾਂ ਬਿਆਨਾਂ 'ਚ ਆਮ ਵੋਟਰ ਨੂੰ ਉਲਝਣ ਦੀ ਲੋੜ ਨਹੀਂ, ਵੇਖਣਾ ਚਾਹੀਦਾ ਕਿ ਸਾਡਾ ਭਲਾ ਕੌਣ ਕਰ ਸਕਦਾ ਵਾ। ਜੀ ਜੀ ਬਿਲਕੁਲ, ਸਵਾਲ ਤਾਂ ਇਹੀ ਆ। ਪੰਜਾਬ ਕਾਂਗਰਸ ਦੀ ਸ਼ਰੀਕੇਬਾਜ਼ੀ ਹੁਣ ਹੋਰ ਦਿਲਚਸਪ ਹੋਈ ਆ ਜੀ, ਕੀ ਆ ਜੀ ਨਵਾਂ ਐਪੀਸੋਡ? ਹਾਂਜੀ, ਇਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਹਾਲ ਹੈ, ਅੱਖ ਅੰਦਰ ਵਸੇ ਘਰੋਂ ਪਾਣੀ ਨਸੇ, ਇਹਨਾਂ ਦੀ ਤਾਂ ਘੜਾਂ 'ਚੋਂ ਪਾਣੀ ਨਸਣ ਲਿਆ ਵਾ। ਗੱਲ ਕੀ ਹੈ ਕਿ ਆਪਾਂ ਦੇਖਿਆ ਸੀਗਾ ਪਿਛਲੇ ਵੀਕ ਵੀ ਕਿਸ ਤਰ੍ਹਾਂ ਇਹਨਾਂ ਦੀ ਸ਼ਰੀਕੇਬਾਜ਼ੀ ਚੱਲੀ। ਅਹਿਮ ਮੌਕਿਆਂ 'ਤੇ ਨਵਜੋਤ ਸਿੱਧੂ ਨੇ ਕੁਛ ਮੰਗਾਂ ਰੱਖ ਦਿੱਤੀਆਂ, ਅਹਿਮ ਮੌਕਿਆਂ 'ਤੇ ਇੱਕ ਅਟਕਲ ਪੱਚੂ ਜਿਹਾ ਲਾ ਦਿੱਤਾ ਕਿ ਵੇਖੋ ਜੀ ਅਸੀਂ ਬਿਜਲੀ ਸਮਝੌਤੇ ਰੱਦ ਕਰਨ ਜਾ ਰਹੇ ਹਾਂ ਇਸ ਸੈਸ਼ਨ ਦੇ ਵਿੱਚ, ਵਗੈਰਾ ਗੱਲਾਂ ਕੀਤੀਆਂ। ਬਥੇਰਾ ਕੁਛ ਆ, ਉਹਨੂੰ ਆਪਾਂ ਛੱਡ ਦਈਏ। ਉਹਨਾਂ ਦਾ ਦਾਅ ਲੱਗਾ ਕਿ ਉਹਨਾਂ ਨੇ ਨਵੀਆਂ ਗੱਡੀਆਂ ਜਿਹੜੀਆਂ ਇਹਨਾਂ ਦੇ ਵਿਧਾਇਕਾਂ ਨੂੰ ਮਿਲਦੀਆਂ ਸਨ ਉਹ ਰੋਕ ਦਿੱਤੀਆਂ। ਇਸ ਤਰ੍ਹਾਂ ਮਤਲਬ ਕਿ ਉਹ ਕੁੱਕੜ ਖੇ ਵਾਲਾ ਕੰਮ ਜਿਹੜਾ ਚੱਲਦਾ ਰਿਹਾ, ਇੱਕ ਦੂਜੇ ਨੂੰ ਠਿੱਬੀਆਂ ਲਾਉਣ ਦਾ ਯਤਨ ਜਿਹੜਾ ਉਹ ਹੁੰਦਾ ਰਿਹਾ। ਹੁਣ ਤਾਜ਼ਾ ਐਪੀਸੋਡ ਜਿਹੜੇ ਆ ਉਹ ਬੜੇ ਦਿਲਚਸਪ ਨੇ, ਮਤਲਬ ਕਿ ਖਬਰਾਂ ਨਿੱਕੀਆਂ ਨਿੱਕੀਆਂ ਨੇ, ਪਰ ਤੁਸੀਂ ਵੇਖੋ ਕਿ ਕਾਂਗਰਸ ਕਿਸ ਪੱਧਰ ਤੇ ਜਾ ਕੇ ਆਪਣੇ ਅੰਦਰ ਹੀ ਇੱਕ ਦੂਜੇ ਦਾ ਨੁਕਸਾਨ ਕਰ ਰਹੀ ਹੈ। ਕਾਂਗਰਸ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਲੀਡਰ ਕਹਿ ਸਕਦੇ ਆਪਾਂ, ਕਾਂਗਰਸ ਵੈਸੇ ਤਾਂ ਕਾਂਗਰਸ ਨੂੰ ਨੁਕਸਾਨ ਇਸ ਕਰਕੇ ਆਪਾਂ ਕਹਿ ਦਿੰਦੇ ਹਾਂ ਕਿ ਕਾਂਗਰਸ ਦਾ ਹੀ ਨੁਕਸਾਨ ਆ, ਪਰ ਲੀਡਰ ਕਿਵੇਂ ਇੱਕ ਦੂਜੇ ਦਾ ਨੁਕਸਾਨ ਕਰ ਰਿਹਾ। ਤਾਜ਼ਾ ਘਟਨਾਕ੍ਰਮ, ਖਬਰ ਛੋਟੀ ਹੈ ਪਰ ਜਿਵੇਂ ਖਬਰ ਨੂੰ ਤੁਸੀਂ ਸਮਝੋਗੇ ਤੁਸੀਂ ਆਖੋਗੇ ਯਾਰ ਹਾਂ ਵਾਕਈ ਇਹ ਤਾਂ ਹੈ। ਕਿ ਵੇਖੋ ਬਟਾਲਾ ਨਗਰ ਸੁਧਾਰ ਟਰਸਟ ਦਾ ਚੇਅਰਮੈਨ ਬਦਲ ਦਿੱਤਾ ਗਿਆ। ਹੁਣ ਚੇਅਰਮੈਨ ਕਿਹਨੂੰ ਲਾਇਆ? ਪੰਮੇ ਨੂੰ। ਪੰਮਾ ਕੌਣ ਆ? ਪੰਮਾ ਤ੍ਰਿਪਤਰਜਿੰਦਰ ਸਿੰਘ ਬਾਜਵਾ ਦਾ ਕੱਟੜ ਵਿਰੋਧੀ ਆ, ਕੱਟੜ। ਮਤਲਬ ਕਿ ਜਿੱਦਾਂ ਲਾ ਲਓ ਕਿ ਇੱਕ ਮਜੀਠੀਆ ਤੇ ਸਿੱਧੂ ਦੀ ਟੱਸਲ ਲਾ ਲਓ, ਇਸ ਕਿਸਮ ਦੀ ਟੱਸਲ ਆ, ਜਾਂ ਕਹਿ ਲਓ ਕਿ ਸਿੱਧੂ ਤੇ ਅਮਰਿੰਦਰ ਸਿੰਘ ਦੀ ਟੱਸਲ ਲਾ ਲਓ ਪਾਰਟੀ ਦੇ ਅੰਦਰ, ਬਾਜਵਾ ਦੀ ਤੇ ਸਿੱਧੂ ਦੀ ਲਾ ਲਓ, ਇਸ ਕਿਸਮ ਦੀ ਟਸਲਬਾਜ਼ੀ ਚੱਲਦੀ ਹੈ ਉਸ ਹਲਕੇ ਦੇ ਵਿੱਚ। ਤਾਂ ਤ੍ਰਿਪਤਰਜਿੰਦਰ ਸਿੰਘ ਬਾਜਵਾ ਨੂੰ ਚੋਟ ਪਹੁੰਚਾਉਣ ਵਾਸਤੇ, ਕਿਉਂਕਿ ਤ੍ਰਿਪਤਰਜਿੰਦਰ ਸਿੰਘ ਬਾਜਵਾ ਖੁੱਲ੍ਹੇ ਰੂਪ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਉਲਟ ਨੇ, ਸੀਐਮ ਦੇ ਉਲਟ ਨੇ, ਸਿੱਧੂ ਦੇ ਪੱਖ ਦੇ ਵਿੱਚ ਆ। ਤੇ ਦੂਜੇ ਪਾਸੇ ਇੱਕ ਹੋਰ ਚੀਜ਼ ਦੇਖੋ ਤੁਸੀਂ, ਕਮਾਲ ਦੀ ਗੱਲ ਆ ਕਿ ਪ੍ਰਗਟ ਸਿੰਘ ਨੂੰ, ਤੁਹਾਨੂੰ ਯਾਦ ਹੋਣਾ ਇੱਕ ਵਾਰੀ ਕਿਹਾ ਸੀਗਾ ਨਾ ਕਿ ਵੇਖੋ ਮੈਨੂੰ ਧਮਕਾਇਆ ਗਿਆ, ਤੇ ਨਾਂ ਆਇਆ ਸੀ ਸੰਦੀਪ ਸਿੰਘ ਸੰਧੂ ਦਾ, ਜਿਹੜੇ ਕੈਪਟਨ ਸਾਹਿਬ ਦੇ ਬਹੁਤ ਕਲੋਜ਼ ਨੇ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਨੇ। ਹੁਣ ਜਿਹੜਾ ਜਨਰਲ ਸੈਕਟਰੀ ਲਾਇਆ ਗਿਆ ਪ੍ਰਗਟ ਸਿੰਘ ਨੂੰ, ਉਹ ਸੰਦੀਪ ਸੰਧੂ ਦੀ ਸੀਟ ਤੇ ਲਾਇਆ ਗਿਆ ਵਾ। ਮਤਲਬ ਕਿ ਇੱਕ ਦਾ ਉਧਰੋਂ ਸ਼ਿਕਾਰ ਕਰਨ ਦਾ ਯਤਨ ਕੀਤਾ ਗਿਆ, ਇੱਕ ਉਧਰੋਂ ਸ਼ਿਕਾਰ ਹੋ ਗਿਆ। ਮਤਲਬ ਕਿ ਇਹ ਇੱਕ ਤਰ੍ਹਾਂ ਨਾਲ ਅੰਦਰ ਖਾਤੇ ਇੱਕ ਦੂਜੇ ਨੂੰ ਵੱਧ ਤੋਂ ਵੱਧ ਸੱਟ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ, ਕਿਉਂਕਿ ਜੋ ਸਿੱਧੂ ਦੇ ਅਧਿਕਾਰ ਖੇਤਰ 'ਚ ਆ, ਜਥੇਬੰਦਕ ਢਾਂਚੇ 'ਚ ਜੋ ਕੁਛ ਕਰ ਸਕਦਾ ਉਹ ਕੁਛ ਉਹ ਕਰੀ ਜਾਂਦਾ, ਤੇ ਜੋ ਅਮਰਿੰਦਰ ਸਿੰਘ ਦੇ ਹੱਥ ਦੇ ਵਿੱਚ ਆ
ਕਿ ਫਲਾਣੇ ਬੰਦੇ ਦੇ ਉੱਤੇ ਉਹ ਬੰਦਾ ਰੱਖ ਦਿਓ, ਉਹ ਬੰਦਾ ਲਾ ਦਿਓ, ਉਹਨੂੰ ਤਵੱਜੋ ਦੇ ਦਿਓ ਜਿਹਦੇ ਤੋਂ ਚੱਲਦਾ ਜਾਂ ਜਿਹਦੇ ਨਾਲ ਉਹਦੀ ਅੜ ਫਸਿਆ। ਸੋ ਆਹ ਗੇਮ ਚੱਲ ਰਹੀ ਹੈ, ਇਹਨਾਂ ਦੀ ਸ਼ਰੀਕੇਬਾਜ਼ੀ ਇਸ ਪੱਧਰ ਤੇ ਪਹੁੰਚ ਗਈ ਆ ਕਿ ਜਿੱਥੇ ਪਾਰਟੀ ਹੁਣ ਬਾਅਦ ਦੇ ਵਿੱਚ ਆ, ਆਪਣੀ ਨਿੱਜੀ ਜਿਹੜੀ ਕਿਹੜੇ ਆ ਉਹ ਪਹਿਲੇ ਨੰਬਰ ਤੇ ਆ ਜੀ। ਕਾਂਗਰਸ ਨੂੰ ਇਸ ਦਾ ਭਾਰੀ ਨੁਕਸਾਨ ਝੱਲਣਾ ਪਊ। ਦੇਖੋ ਆਲਰੇਡੀ ਮੇਰਾ ਮੰਨਣਾ ਆ ਕਿ ਅਮਰਿੰਦਰ ਸਿੰਘ ਦੇ ਐਪੀਸੋਡ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਚੀਜ਼ਾਂ ਖਿਲ ਰਹੀਆਂ ਨੇ, ਜੇ ਉਹ ਖਿਲਾਰਾ ਨਾ ਸਮਝਿਆ ਤਾਂ 10 ਤੋਂ 15 ਸੀਟਾਂ ਦਾ ਨੁਕਸਾਨ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ ਦਾ ਹੋ ਜਾਊਗਾ। ਜੀ ਜੀ, ਦੇਖ ਲਓ ਇੱਕ ਟਾਈਮ ਦੇ ਉੱਤੇ ਇਹਦੇ ਮੇਅਰ ਨਹੀਂ ਸੀ ਲੱਗਦੇ, ਤਾਂ ਹੁਣ ਉਹਨਾਂ ਦੇ ਕੱਢ ਕੇ ਆਪਣੇ ਬੰਦੇ ਜਿਹੜੇ ਉਹ ਲਾਉਂਦੇ ਆ। ਕਈ ਕੁਛ ਜਿਹੜਾ ਆ ਇੱਥੇ ਦੇਖਣ ਨੂੰ ਆਪਾਂ ਨੂੰ ਮਿਲ ਰਿਹਾ। ਅਗਲੀ ਜੇ ਆਪਾਂ ਗੱਲ ਕਰ ਲਈਏ, ਸਲਾਮੀ ਦੇ ਕੇ ਕਹਿੰਦੇ ਕਸੂਤਾ ਫਸ ਗਿਆ ਥਾਣੇਦਾਰ। ਹਾਂਜੀ, ਦੇਖੋ ਗੱਲ ਇਹ ਆ ਕਿ ਇਹ ਵੀ ਰਾਜਨੀਤੀ ਦਾ ਇੱਕ ਪੱਧਰ ਹੈ। ਤੁਸੀਂ ਦੇਖ ਲੈਣਾ ਕਿ ਸਾਡੇ ਇੱਥੇ ਇੰਡੀਆ ਦੇ ਵਿੱਚ ਰਾਜਨੀਤੀ ਦਾ ਪੱਧਰ ਹੈ ਕਿਸ ਕਿਸਮ ਦਾ। ਦਰਅਸਲ ਕੀ ਹੈ ਕਿ 15 ਅਗਸਤ ਜਿਹੜੀ ਲੰਘੀ ਆ, ਇਹਦੇ ਵਿੱਚ ਇੱਕ ਤੇ ਜੋ ਆਪਾਂ ਸੰਦੀਪ ਸੰਧੂ ਹੋਰਾਂ ਦਾ ਜ਼ਿਕਰ ਕੀਤਾ, ਇਹਨਾਂ ਦਾ ਇੱਕ ਹਲਕਾ ਵਾ ਜਿੱਥੋਂ ਇਹ ਬਹੁਤ ਜ਼ਿਆਦਾ ਐਕਟਿਵ ਰਹਿੰਦੇ, ਮੁੱਲਾਪੁਰ, ਜਿੱਥੋਂ ਇਹ ਇਲੈਕਸ਼ਨ ਹਾਰ ਗਏ ਸਨ। ਤੁਹਾਨੂੰ ਯਾਦ ਹੀ ਹੋਣਾ ਉਸ ਇਲਾਕੇ ਦੇ ਵਿੱਚ ਜਦੋਂ ਜ਼ਿਮਨੀ ਚੋਣ ਹੋਈ ਹੈ ਨਾ ਜੀ, ਮੁੱਲਾਪੁਰ ਵਾਲੀ, ਇਹ ਹਾਰ ਗਏ ਸਨ ਜੀ। ਤੇ ਇਹ ਬੜੀ ਅਣਕਿਆਸੀ ਹਾਰ ਸੀਗੀ। ਅਮਰਿੰਦਰ ਸਿੰਘ ਨੂੰ ਇੱਕ ਵਾਰੀ ਪੁੱਛਿਆ ਗਿਆ ਸੀ ਤਾਂ ਕਹਿੰਦੇ ਫਸ ਗਏ ਸੀ ਇਸ ਮੁੱਦੇ ਤੇ। ਉਹ ਗਿਣਾ ਰਹੇ ਸਨ ਕਿ ਅਸੀਂ ਆਹ ਕੁਛ ਕੀਤਾ ਜੀ, ਆਹ ਇਲੈਕਸ਼ਨ ਜਿੱਤਿਆ, ਆਹ ਇਲੈਕਸ਼ਨ ਜਿੱਤਿਆ, ਤੇ ਕਿਸੇ ਨੇ ਮਾੜੀ ਜੀ ਚੋਟ ਮਾਰੀ ਕਿ ਮੁੱਲਾਪੁਰ ਕੀ ਬਣਿਆ, ਕਹਿੰਦੇ ਉੱਥੇ ਗਰਾਰੀ ਫਸ ਗਏ। ਖੈਰ ਇੱਥੇ ਕੀ ਸੀਗਾ ਕਿ ਇੱਕ ਜਿਹੜਾ ਸਰਕਾਰੀ ਦਿਹਾੜਾ ਮਨਾਇਆ ਜਾਂਦਾ, ਸਰਕਾਰੀ ਤੌਰ ਤੇ ਸਮਾਗਮ ਕਹਿ ਲਓ 15 ਅਗਸਤ ਦੇ ਸੰਦਰਭ ਦੇ ਵਿੱਚ, ਤਾਂ ਉਹਦੇ 'ਚ ਕੀ ਹੋਇਆ ਕਿ ਜਿਹੜਾ ਤਿਰੰਗਾ ਲਹਿਰਾਇਆ ਗਿਆ ਤੇ ਮੁੱਖ ਮਹਿਮਾਨ ਜਿਹੜੇ ਸੀਗੇ ਉਹਦੇ ਵਿੱਚ ਸੀ ਸੰਧੂ ਸਾਹਿਬ। ਚਲੋ ਉੱਥੇ ਤਾਂ ਸਾਰਾ ਕੁਝ ਹੋਇਆ। ਇਸੇ ਤਰ੍ਹਾਂ ਇੱਕ ਹੀ ਮਤਲਬ ਕਿ ਹਲਕੇ ਦੇ ਵਿੱਚ ਦੂਸਰਾ ਪ੍ਰੋਗਰਾਮ ਰੱਖਿਆ ਗਿਆ ਇਸੇ ਤਰ੍ਹਾਂ ਦਾ। ਉਹਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਜਿਹੜੇ ਆ ਉਹ ਅੰਬੇਦਕਰ ਭਵਨ ਦੇ ਵਿੱਚ ਮੁੱਖ ਮਹਿਮਾਨ ਸਨ। ਤਾਂ ਪ੍ਰੋਟੋਕਾਲ ਦੇ ਮੁਤਾਬਕ ਉਹ ਜਿਹੜੇ ਸੀਗੇ ਪੁਲਿਸ ਮੁਖੀ, ਉਹਨਾਂ ਵੱਲੋਂ ਕਿਹਾ ਗਿਆ ਇੰਸਪੈਕਟਰ ਜਾਵੇ ਜਾਂ ਹੋਰ ਗਾਰਡ ਵਗੈਰਾ ਜਿਹੜੀ ਆ ਉੱਥੇ ਲਾ ਕੇ ਪ੍ਰਬੰਧ ਕੀਤੇ ਜਾਣ। ਤੇ ਜਦੋਂ ਗਏ ਤੇ ਉਹ ਫਿਰ ਥਾਣੇਦਾਰ ਨੇ ਪ੍ਰੋਟੋਕਾਲ ਦੇ ਮੁਤਾਬਕ ਕਿਤੇ ਸਲਾਮੀ ਦੇਤੀ ਤੇ ਉਹ ਹੋ ਗਈ ਵੀਡੀਓ ਵਾਇਰਲ। ਦੱਸਦੇ ਇਹ ਆ ਕਿ ਹੁਣ ਜਿਵੇਂ ਹੀ ਸਲਾਮੀ ਵਾਲੀ ਵੀਡੀਓ ਵਾਇਰਲ ਹੋਈ ਤੇ ਉਹਨਾਂ ਨੇ ਵੀ ਸਲਾਮੀ ਪਾਤੀ, ਫਿਰ ਅੱਗੋਂ ਤੇ ਬਦਲੀ ਕਰ ਦਿੱਤੀ SHO ਦੀ। ਇਹ ਆਪਣੇ ਆਪ ਦੇ ਵਿੱਚ ਵੇਖ ਲਓ ਕਿ ਕਿਸ ਤਰ੍ਹਾਂ ਦਾ ਇੱਕ ਹਲਕਾ ਪੱਧਰ ਹੈ ਰਾਜਨੀਤੀ ਦਾ, ਕਿ ਜੇ ਮਤਲਬ ਕਿ ਤਿਰੰਗਾ ਚੜਾਉਂਦੇ ਆ ਥਾਣੇਦਾਰ ਨੇ ਆਪਣੀ ਪੁਲਿਸ ਫੋਰਸ ਦੇ ਨਾਲ ਜੇ ਸਲਾਮੀ ਦੇ ਦਿੱਤੀ ਤਾਂ ਕਿੱਡੀ ਕੁ ਗੱਲ ਆ, ਕਿੱਡੀ ਕੁ ਗੱਲਬਾਤ ਹੈ। ਕਈ ਵਾਰ ਦੇਖੋ ਜਿਹੜਾ ਪ੍ਰੋਟੋਕਾਲ ਹੁੰਦਾ ਉਹ ਨਿਭਾਉਣਾ ਵੀ ਪੈਂਦਾ, ਪ੍ਰੋਟੋਕਾਲ ਦੇ ਵਿੱਚ ਕਈ ਵਾਰ ਕੋਤਾਹੀ ਵੀ ਹੋ ਜਾਂਦੀ ਆ। ਇਸ ਤਰ੍ਹਾਂ ਹੁਣ ਕਹਿੰਦੇ ਆ ਕਿ ਵਿਧਾਇਕ ਵੱਲੋਂ ਸਲਾਮੀ ਸਮਾਗਮ ਵਿੱਚ ਪੁਲਿਸ ਗਾਰਡ ਲਾਉਣ ਤੇ ਸਲਾਮੀ ਲੈਣਾ ਸਭ ਨਿਯਮ ਅਨੁਸਾਰ ਹੀ ਸੀ। ਮਤਲਬ ਕਿ ਜੋ ਪ੍ਰੋਟੋਕਾਲ, ਮੈਂ ਜਿਵੇਂ ਕਿਹਾ ਕਿ ਪ੍ਰੋਟੋਕਾਲ ਫੋਲੋ ਕਰਨਾ ਪੈਂਦਾ ਪੁਲਿਸ ਨੂੰ, ਉਹ ਨਿਯਮ ਦੇ ਅਨੁਸਾਰ ਹੀ ਸੀ। ਪਰ ਕਿਉਂਕਿ ਫੋਨ ਦੀਆਂ ਕਹਿੰਦੇ ਕਿ ਘੰਟੀਆਂ ਉੱਤੋਂ ਤੀਕ ਫਿਰ ਖੜਕੀਆਂ ਨੇ ਤੇ ਬਹਰਹਾਲ ਥਾਣੇਦਾਰ ਬਦਲ ਦਿੱਤਾ। ਥਾਣੇਦਾਰ ਨੂੰ ਜਦੋਂ ਪੁੱਛਿਆ ਕਹਿੰਦਾ ਵੀਰੇ ਮੈਨੂੰ ਤੇ ਪਤਾ ਨਹੀਂ ਕੀ ਹੋਇਆ। ਜੀ ਜੀ ਜੀ। ਤੇ ਮਿੰਟੂ ਜੀ, ਬੜਾ ਅਹਿਮ ਨੋਟਿਸ ਜਿਹੜਾ ਚੀਫ ਜਸਟਿਸ ਆਫ ਇੰਡੀਆ ਨੇ ਲਿਆ ਹੈ, ਕਹਿੰਦੇ ਸਦਨ 'ਚ ਪਾਸ ਹੁੰਦੇ ਕਾਨੂੰਨਾਂ ਦੇ ਢੰਗ ਦੇ ਉੱਤੇ ਹੁਣ ਉਹਨਾਂ ਨੇ ਸਵਾਲ ਚੱਕੇ ਆ। ਆਮ ਲੋਕ ਤਾਂ ਸਵਾਲ ਇਸ ਦੇ ਉੱਤੇ ਪਹਿਲਾਂ ਹੀ ਕਰ ਰਹੇ ਸੀ। ਹਾਂਜੀ ਹਾਂਜੀ, ਦੇਖੋ CJI ਸਾਹਿਬ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਾ ਕਿ ਬਹੁਤ ਸੈਂਸਿਟਿਵ ਮੁੱਦਿਆਂ 'ਤੇ ਬਹੁਤ ਠੋਸ ਪ੍ਰਤੀਕਰਮ ਦਿੰਦੇ ਨੇ, ਬੜੀ ਠੋਕ ਕੇ ਭਾਰਤ ਸਰਕਾਰ ਦੀ ਨਿਖੇਧੀ ਕਰਦੇ ਆ। ਚਲੋ ਵੈਸੇ ਜੱਜਾਂ ਦਾ ਕੋਈ ਪਰਸਨਲ ਹੀ ਨਹੀਂ ਹੁੰਦਾ, ਪਰ ਜਿੱਥੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਜਿੱਥੋਂ ਜ਼ਿੰਮੇਵਾਰੀ ਤੋਂ ਬਾਹਰ ਜਾਂਦੇ ਆ ਤਾਂ ਉੱਥੇ ਜੁਡੀਸ਼ਰੀ ਉਹਨਾਂ ਨੂੰ ਉਹ ਜ਼ਿੰਮੇਵਾਰੀ ਦੇ ਦਾਇਰੇ 'ਚ ਲਿਆਉਣ ਦਾ ਯਤਨ ਕਰਦੀ ਹੈ। ਤਾਂ ਜਿਵੇਂ ਕਿ ਜੁਡੀਸ਼ਰੀ ਦੇ ਵਿੱਚ ਗੈਰਤ ਕਿਤੇ ਨਾ ਕਿਤੇ ਬਚੀ। ਅਸੀਂ ਕਹਿ ਦਿੰਦੇ ਹਾਂ ਵੈਸੇ ਜੁਡੀਸ਼ਰੀ ਨੂੰ ਨੰਬਰ ਬਹੁਤ ਘੱਟ ਦਿੰਦੇ ਹਾਂ। ਤਾਂ ਤੁਸੀਂ ਆਹ ਦੇਖ ਲਓ ਆਹ ਪਿਛਲੇ 6-7 ਮਹੀਨਿਆਂ ਦੇ ਵਿੱਚ ਕਿ ਹਾਈ ਕੋਰਟਾਂ ਨੇ, ਸੁਪਰੀਮ ਕੋਰਟ ਨੇ ਕਿਸ ਤਰ੍ਹਾਂ ਕੀਤਾ। ਅੱਜ ਦਾ ਜੇ ਆਪਾਂ ਤਾਜ਼ਾ ਦੇਖੀਏ ਮਾਮਲਾ, ਪੈਗਾਸਸ ਦੇ ਮਾਮਲੇ ਦੇ ਵਿੱਚ ਵੀ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਸੁਪਰੀਮ ਕੋਰਟ ਨੇ, ਕਿਉਂਕਿ ਜਿਹੜਾ ਇਹਨਾਂ ਨੇ ਐਫੀਡੇਵਿਟ ਦਿੱਤਾ ਸੀਗਾ ਉਹਨੂੰ ਉਹਨਾਂ ਨੇ ਨਹੀਂ ਮੰਨਿਆ। ਮਤਲਬ ਕਿਹਾ ਕਿ ਨੋਟਿਸ 10 ਦਿਨਾਂ ਦੇ ਅੰਦਰ ਅੰਦਰ ਤੁਸੀਂ ਇਹਦਾ ਜਵਾਬ ਦੇਣਾ ਔਰ ਦੱਸਣਾ ਵਾ ਕਿ ਪੈਗਾਸਸ ਦਾ ਮਾਮਲਾ ਕਿਵੇਂ ਆ ਭਾਈ, ਹਾਂ ਜਾਂ ਨਾ।
ਤਾਂ ਇਹ ਮਹੱਤਵਪੂਰਨ ਆ, ਨੋਟ ਕਰ ਲਿਓ। ਦੂਜੀ ਚੀਜ਼ ਜਿਹੜੀ ਆ, ਇਹ ਇੱਕ ਜਿੱਦਾਂ ਕਹਿ ਲਈਏ ਕਿ ਬਿਲਕੁਲ ਬਹੁਤ ਸਾਰਥਕ ਮੁੱਦਾ ਹੈ ਜੋ CJI ਸਾਹਿਬ ਨੇ ਚੁੱਕਿਆ। ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਦੇਖੋ ਬੇਸਿਕਲੀ ਗੱਲ ਕੀ ਹੈ, ਜੇ ਆਪਾਂ ਉਹਨਾਂ ਦੀ ਗੱਲ ਦਾ ਮੌਜੂ ਦੇਖੀਏ, ਉਹ ਕਹਿੰਦੇ ਆ ਕਿ ਤੁਸੀਂ ਸੰਸਦ ਦੇ ਵਿੱਚ ਕਾਨੂੰਨ ਬਣਾਉਂਦੇ ਜੇ, ਪਰ ਜਿਸ ਤਰੀਕੇ ਦੀ ਇੱਕ ਸਾਰਥਕ ਬਹਿਸ ਹੋਣੀ ਚਾਹੀਦੀ ਆ, ਖਾਮੀਆਂ ਪਤਾ ਲੱਗਣੀਆਂ ਚਾਹੀਦੀਆਂ, ਫਿਰ ਉਹਦੇ ਤੇ ਇੱਕ ਜਿਸ ਤਰ੍ਹਾਂ ਦਾ ਵਰਕ ਹੋਣਾ ਚਾਹੀਦਾ, ਫਿਰ ਉਹਨਾਂ ਨੂੰ ਦੂਰ ਕਰਕੇ ਖਾਮੀਆਂ ਨੂੰ ਇੱਕ ਅੱਛਾ ਕਾਨੂੰਨ ਲਿਆਂਦਾ ਜਾਣਾ ਚਾਹੀਦਾ। ਉਹ ਨਹੀਂ ਹੋ ਰਿਹਾ। ਮਤਲਬ ਕਿ ਸੰਸਦ ਦੇ ਵਿੱਚ ਸਾਰਥਕ ਬਹਿਸ ਨਹੀਂ ਹੋ ਰਹੀ। ਬਹਿਸ ਤੇ ਵੈਸੇ ਹੀ ਨਹੀਂ ਹੋ ਰਹੀ, ਸਾਰਥਕ ਤੇ ਛੱਡੋ, ਨਿਰਾਰਥਕ ਵੀ ਨਹੀਂ ਹੋ ਰਹੀ। ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਿਆ ਮਾਨਸੂਨ ਦਾ ਸੈਸ਼ਨ 10 ਦਿਨ ਪੌਣੇ 2 ਲੱਖ ਕਰੋੜ ਦੇ ਕਰੀਬ ਕਹਿੰਦੇ ਕਿ ਲੈ ਗਏ ਆ, ਪੌਣੇ 200 ਕਰੋੜ ਸੌਰੀ ਪੌਣੇ 200 ਕਰੋੜ ਦੇ ਕਰੀਬ ਖਰਚਾ ਜਿਹੜਾ ਜਾਇਆ ਹੋਇਆ। ਹੁਣ ਗੱਲ ਇਹ ਆ ਕਿ ਉੱਥੇ ਬਹਿਸ ਤਾਂ ਹੋ ਹੀ ਨਹੀਂ ਰਹੀ, ਪਰ ਬਿੱਲ ਮਹੱਤਵਪੂਰਨ ਜਿਹੜੇ ਇੰਡੀਅਨ ਲੋਕਾਂ ਦੇ ਨਾਲ ਜੁੜੇ ਹੋਏ ਆ ਉਹ ਵੀ ਪਾਸ ਹੋ ਗਏ। ਪਰ ਇੱਕ ਬਿੱਲ ਨੂੰ ਕਹਿੰਦੇ ਆ ਕਿ ਔਸਤਨ 1-1 ਮਿੰਟ ਲੱਗਾ ਵਾ ਪਾਸ ਕਰਾਉਣ ਦੇ ਵਿੱਚ। ਦੇਖ ਲਓ ਤੁਸੀਂ ਕੀ ਕਹੋਗੇ? ਹਾਂਜੀ ਬਿਲਕੁਲ, ਇਹ ਬੜੀ ਵੱਡੀ ਮੈਂ ਕਹਿੰਦਾ ਕਿ ਨੁਕਤੇ ਦੀ ਗੱਲ ਚੁੱਕੀ ਆ, CJI ਸਾਹਿਬ ਨੇ ਚੁੱਕੀ ਹੈ, ਜਿਹੜੀ ਗੱਲ ਓਪੋਜੀਸ਼ਨ ਨੂੰ ਚੱਕਣੀ ਚਾਹੀਦੀ ਆ ਕਿ ਭਾਈ ਅਸੀਂ ਤਿਆਰ ਆ, ਮਹੱਤਵਪੂਰਨ ਬਿੱਲਾਂ ਤੇ ਅਸੀਂ ਬਹਿਸ ਤੋਂ ਨਹੀਂ ਭੱਜਦੇ, ਕਿਸਾਨੀ ਮੁੱਦੇ ਅਸੀਂ ਰੱਖਾਂਗੇ, ਪੈਗਾਸਸ ਦਾ ਮੁੱਦਾ ਅਸੀਂ ਰੱਖਾਂਗੇ, ਪਰ ਇੱਕ ਸਾਰਥਕ ਬਹਿਸ ਦੇਸ਼ ਨੂੰ ਵਿਖਾਉਣੀ ਚਾਹੀਦੀ ਆ। ਇਹ ਮਹੱਤਵਪੂਰਨ ਨੁਕਤਾ। ਇਹਦਾ ਇੱਕ ਹੋਰ ਵੀ ਕਾਰਨ ਹੈ ਨਾ, ਜੇ ਆਪਾਂ ਜੁਡੀਸ਼ਰੀ ਦੇ ਨਾਲ ਇਹਦਾ ਵੇਖੀਏ ਕਨਸਰਨ, ਉਹਦੇ 'ਚ ਰਾਜ ਕਰਨਵੀਰ ਸਿੰਘ ਜੀ ਇਹ ਆ ਕਿ ਜਦੋਂ ਵੀ ਇਸ ਤਰ੍ਹਾਂ ਫਿਰ ਕਾਨੂੰਨ ਬਣਨਗੇ ਉਹ ਇੱਕ ਪਾਸੇ ਹੀ ਬਣਨਗੇ। ਜ਼ਾਰਾ ਜੀ ਗੱਲ ਆ, ਜਦੋਂ ਉਹਨਾਂ ਦੇ ਕੋਲ ਮੈਜੋਰਟੀ ਆ, ਕੋਈ ਉੱਥੇ ਸਾਰਥਕ ਬਹਿਸ ਨਹੀਂ ਹੈ, ਤਾਂ ਜਦੋਂ ਇਸ ਤਰ੍ਹਾਂ ਦੇ ਇੱਕ ਪਾਸੜ ਕਾਨੂੰਨ ਬਣਨਗੇ ਜਿਨ੍ਹਾਂ ਦੇ ਵਿੱਚ ਬਹੁਤ ਕੁਛ ਐਸਾ ਹੋਏਗਾ ਜਿਹਨੂੰ ਚੈਲੰਜ ਕੀਤਾ ਜਾ ਸਕਦਾ, ਤਾਂ ਚੈਲੰਜ ਕਰਨ ਵਾਲਾ ਫਿਰ ਜਿਹੜਾ ਚੱਲਣ ਆ ਉਹ ਵਧੇਗਾ। ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਮਾਮਲੇ ਵਧੇਰੇ ਜਾਣਗੇ। ਤਾਂ ਇਹਦਾ ਸਿੱਧਾ ਕੰਸਰਨ ਜੁਡੀਸ਼ਰੀ ਨਾਲ ਵੀ ਜੁੜਦਾ ਹੈ ਕਿ ਭਾਈ ਤੁਹਾਡੇ ਬਣਾਏ ਕਾਨੂੰਨ ਚੈਲੰਜ ਹੁੰਦੇ ਨੇ, ਮੁੜ ਕੇ ਪ੍ਰੋਟੈਸਟ ਹੁੰਦੇ ਨੇ, ਔਰ ਸੁਪਰੀਮ ਕੋਰਟ ਨੂੰ ਬਹੁਤ ਲੰਬੇ ਸਮੇਂ ਤੱਕ ਸੁਣਵਾਈ ਕਰਨੀ ਪੈਂਦੀ ਹੈ। ਔਰ ਕਈ ਮਾਮਲਿਆਂ 'ਚ ਤਾਂ ਜਿਵੇਂ ਮਿਸਾਲ ਦੇ ਤੌਰ 'ਤੇ ਆਪਾਂ ਇਹ ਗਠਨ ਕਰਨਾ ਪੈਂਦਾ ਵਾ। ਜੀ ਓਪੋਜੀਸ਼ਨ ਨੇ ਮਿੰਟੂ ਜੀ ਸਵਾਹ ਚੱਕਣੇ, ਉਹਨਾਂ ਨੂੰ ਇਹ ਹੈਗਾ ਵੀ ਜਦੋਂ ਮੌਕਾ ਲੱਗਾ ਤਾਂ ਅਸੀਂ ਵੀ ਤਾਂ ਇਹੀ ਕੁਛ ਕਰਕੇ ਜਿਹੜੇ ਕਾਨੂੰਨ ਪਾਸ ਕਰਨੇ ਆ। ਹਾਂ ਨਹੀਂ ਉਹਨਾਂ ਨੂੰ ਵਾਕਿਆ ਤੁਹਾਡੀ ਗੱਲ ਸਹੀ ਹੈ, ਉਹਨਾਂ ਨੇ ਸਵਾਹ ਚੁੱਕਣੇ ਆ, ਕਿਤੇ ਅਸੀਂ ਨਾ ਚੁੱਕੇ ਜਾਈਏ, ਉਹਨਾਂ ਨੂੰ ਤੇ ਇਹ ਡਰ ਵੀ ਜਿਹੜਾ ਮਾੜਾ ਮੋਟਾ ਇਹਨਾਂ ਨੂੰ ਅਹੁਦਾ ਮਿਲਿਆ ਰਹਿ ਜਾਵੇ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਆ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।